ਮੈਂ ਉਹਨੂੰ ਕਈ ਵਾਰੀ ਕਹਿਣਾ ਵੀ ਆ ਹੁਣੇ ਗਿਰੀ ਉਹਨੇ ਕਹਿਣਾ ਨਹੀਂ ਇਹ ਮੁੰਡਾ ਕੌਣ? ਗੁਲਾਮ ਹੈਦਰ ਦਾ ਮੁੰਡਾ। ਓਏ ਹੋਏ ਉਹ ਵੀ ਫਿੱਕਾ ਕਰਤਾ ਹੀ ਨੰਗਾ ਹੋ ਗਿਆ ਦਰਖਤ ਦੇ ਪਿੱਛੇ ਖਲੋ ਕੇ ਕਹਿੰਦੇ ਚਾਚਾ ਮਾਫ ਕਰ। अस्सलाम वालेकुम जी नाज़रीन, डी टाइम में खुश आमदीद जनाब। कैसे आप? माशाल्लाह यार बहुत शुक्रिया तुहाडा यार। नसीहत किहड़ी करनी है? ਕਰ ਲਾਂਗੇ ਜੇ ਕੋਈ ਵਿੱਚ ਯਾਦ ਆ ਗਈ ਤੁਸੀਂ ਗੱਲ ਤੋਰੋ। नसीहत ये है उस्ताद जी, ਜਿਹੜੀ ਸਕਿਨ ਹੁੰਦੀ ਨਾ ਤੁਹਾਡੀ, ਇਹ ਫਿਲਮ ਦੀ ਨਸੀਹਤ ਆ, ਵਾਦੀ ਘੱਟ ਵੀ ਹੋ ਸਕਦੀ। ਆਮਦੀਆ ਵੀ ਇਹਦੀ ਸ਼ਕਲ ਵੇਖ ਕੇ ਮੈਨੂੰ ਯਾਦ ਆਈ ਯਾਰ ਕਿ ਉਸਤਾਦ ਜੀ ਜਿਹੜੀ ਤੁਹਾਡੀ ਸਕਿਨ ਆ ਨਾ, ਅੱਛਾ ਕਈ ਨਸੀਹਤ ਐਸੀ ਹੁੰਦੀ ਜਿਹੜੀ ਬੱਚੇ ਨੂੰ ਪਤਾ ਹੁੰਦਾ। ਕਈ ਬੰਦੇ, ਕਈ ਬਾਬੇ ਐਸੇ ਹੁੰਦੇ ਨੇ ਹਾਂਜੀ ਐਡੇ ਮਤਲਬ ਮਗਰੂਰੀ ਟੈਪ ਔਰ ਐਡਾ ਮਤਲਬ ਨਾ ਸਮਝ ਬੂਝ ਕੇ ਇੰਜ ਮੋਢੇ ਦੇ ਬੱਚੇ ਦੇ ਹੱਥ ਰੱਖ ਕੇ ਪੁੱਤਰਾ ਅੱਜ ਗੱਲ ਦੱਸਣ ਲੱਗਾ, ਇਸ ਜ਼ਿੰਦਗੀ 'ਚ ਗੱਲ ਯਾਦ ਰੱਖਣੀ, ਪੱਲੇ ਬੰਨ ਲੈਣੀ ਹੈ ਪੁੱਤਰ, ਸਾਡਾ ਪਤਾ ਨਹੀਂ ਅਸੀਂ ਰਹਿਣਾ ਨਹੀਂ ਰਹਿਣਾ, ਲੇਕਿਨ ਤੂੰ ਗੱਲ ਪੱਲੇ ਬੰਨ ਲੈਣੀ, ਤੇਰੇ ਕੰਮ ਆਏਗੀ, ਤੇਰੇ ਕੰਮ ਆਏਗੀ। ਉਹਨੇ ਕਹਿਣਾ ਪਤਾ ਨਹੀਂ ਕੋਈ ਮੈਨੂੰ ਗਿੱਦੜ ਸਿੰਘੀ ਟੈਪ ਹੁੰਦਾ। ਏਦਾਂ ਦੇ ਬਾਬੇ ਹੁੰਦੇ, ਫਿੱਕੇ ਬਾਬੇ। ਅੱਜ ਦਾ ਟੌਪਿਕ ਆ ਫਿੱਕੇ ਬਾਬੇ। ਅੱਛਾ ਠੀਕ ਹੈ ਨਾ? ਠੀਕ ਹੈ ਜੀ। ਕਿਉਂਕਿ ਅਕਲ ਦਾ ਉਮਰ ਦੇ ਨਾਲ ਕੋਈ ਤਲਕ ਨਹੀਂ ਹੁੰਦਾ ਭਾਈ। 15 ਸਾਲ ਦਾ ਬੱਚਾ ਬਹੁਤ ਜ਼ਹੀਨ ਹੋ ਸਕਦਾ ਤੇ 65 ਸਾਲ ਦਾ ਬਾਬਾ ਐਸੀ ਫਿੱਕੀ ਗੱਲ ਕਰ ਸਕਦਾ ਹੈ ਕਿ ਜਿਹਨੂੰ ਬੰਦੇ ਕਹਿੰਦੇ ਆ ਚਾਚਾ ਜਰਾ ਬਾਹਰ ਬਹੁਤ 10 ਮਿੰਟ ਇਹਦੇ ਹਟਣਾ ਹੀ ਨਹੀਂ। ਆਹੋ ਉਹਨੂੰ ਕਹਿਣਾ ਪੁੱਤਰ ਪੱਲੇ ਬੰਨ ਲੈਣੀ ਹੈ ਗੱਲ, ਜ਼ਿੰਦਗੀ 'ਚ ਕਦੀ ਮੌਕਾ ਆਏਗਾ ਤੈਨੂੰ ਇਹ ਗੱਲ ਯਾਦ ਆਏਗੀ। ਹਾਏ ਹਾਏ ਉਦੋਂ ਅਸੀਂ ਨਹੀਂ ਹੋਣਾ, ਲੇਕਿਨ ਤੂੰ ਯਾਦ ਕਰੇਂਗਾ। ਠੀਕ ਹੈ ਪੁੱਤਰ, ਰੋਟੀ ਹਮੇਸ਼ਾ ਭੁੱਖ ਰੱਖ ਕੇ ਖਾਣੀ। ਲੈ ਸਾਰਿਆਂ ਨੂੰ ਪਤਾ ਵਾ, ਐਵੇਂ ਕਹਿਣਾ ਪੁੱਤਰ ਮਾਂ ਦੇ ਅੱਗੇ ਨਹੀਂ ਬੋਲਣਾ ਕਦੇ। ਇਹ ਉਹ ਐਡਾ ਕਿਸੇ ਜੋਂਦਾ ਸੁਣਾਉਂਦੇ ਆ। ਇਦਾਂ ਹੀ ਤੇ ਬਾਬੇ ਹੋਣੀ 14 ਸਾਲ ਦੀ ਉਮਰ 'ਚ ਉਹਨੂੰ ਭਾ ਕੇ ਮੋਢੇ ਤੇ ਹੱਥ ਰੱਖ ਕੇ ਇੰਜ ਕਰਕੇ, ਕਈ ਐਸੇ ਸਿਆਣੇ ਹੁੰਦੇ ਨੇ ਉਹ ਪਤਾ ਕੀ ਕਰਦੇ ਨੇ, ਇੰਜ ਫੜ ਕੇ ਨਾ ਨਾਲ ਲਾ ਲੈਂਦੇ ਨੇ। ਹੋਰ ਗੱਲ ਇਹ ਆ ਪੁੱਤਰ, ਇੱਥੇ ਉਹਦਾ ਮੂੰਹ ਹੁੰਦਾ, ਉਹ ਵਿਚਾਰਾ ਇੰਜ ਇੰਜ ਕਰ ਰਿਹਾ। ਇਹਨੇ ਬੜੇ ਹਾਂਜੀ ਜਿੱਦਾਂ ਵਿਆਹ ਹੁੰਦਾ ਨਾ, ਮੁੰਡੇ ਦਾ ਵਿਆਹ ਹੁੰਦਾ ਨਾ, ਤੇ ਵਲੀਮੇ ਵਾਲੇ ਦਿਨ ਸਵੇਰੇ ਸਵੇਰੇ ਬਹੁਤ ਜਿਹੜੇ ਆਪਣੀ ਵੱਲੋਂ ਤੇਜ਼ ਤਿਆਰ ਬਣੇ ਹੁੰਦੇ ਨੇ, ਉਹ ਐਵੇਂ ਲਾੜੇ ਨੂੰ ਵੇਖ ਕੇ ਨਾ ਉਹ ਕਹਿੰਦਾ ਹੋ ਚਾਚਾ ਜੀ ਖੁਸ਼ੀ ਨਹੀਂ ਹੈ ਮੂੰਹ ਤੇ। ਲੈ ਆਪਣੇ ਆਪ ਨੂੰ ਟੈਨਸ਼ਨ ਪਈ ਯਾਰ, ਐਵੇਂ ਉਹ ਘਬਰਾ ਪਤਾ। ਆਹੋ ਘਬਰਾ ਬਦਲਾਂ ਨੂੰ ਐਵੇਂ ਉਹ ਸਾਰੇ ਵਿਆਹ 'ਚ ਉਹਦੇ ਕੋਲ ਨਜ਼ਰਾਂ ਚਲਾਉਂਦਾ ਫਿਰਦਾ ਹੁੰਦਾ ਲਾੜਾ। ਸਹੀ ਗੱਲ। ਕਈ ਬਾਬੇ ਐਸੇ ਹੁੰਦੇ ਉਸਤਾਦ ਜੀ ਜਿਹੜੇ ਜਾਣ ਕੇ ਮੁੰਡਿਆਂ 'ਚ ਬਹਿ ਕੇ ਕਹਿਣਗੇ ਓਏ ਇੱਥੇ ਸ਼ੋਰਾਂ 'ਚ ਸਾਡਾ ਕਾਹਦਾ ਕੰਮ ਆ, ਅਸੀਂ ਨਿਕਲਦੇ ਆ, ਬੈਠਾ ਬੈਠੇ ਵੀ ਰਹਿਣਾ। ਆਹੋ ਸ਼ੋਰਾਂ 'ਚ ਕੀ ਕੰਮ? ਮੈਂ ਕਹਿੰਦਾ ਯਾਰ ਤੂੰ ਨਾ ਇੱਕ ਕਰੈਕਟਰ ਕਰ, ਤੂੰ ਬਾਬਾ ਬਣ। ਆਹੋ ਬਾਬਾ ਬਣ ਜਾ, ਸਹੀ ਬਾਬਾ। ਓਕੇ। ਤੇ ਤੂੰ ਸਾਨੂੰ ਇਹੀ ਮੱਤ ਮਾਰੀ ਰੱਖਿਆ ਕਰ ਵੀ ਸਾਡੇ ਦੌਰ 'ਚ ਕੀ ਹੁੰਦਾ ਸੀ, ਤੁਸੀਂ ਕੱਖ ਨਹੀਂ। ਹਾਂਜੀ ਸਹੀ ਗੱਲ। ਵੀ 20 ਕਿਲੋਮੀਟਰ ਪੈਦਲ ਤੂੰ ਤੁਰ ਪੈਣਾ। ਲੈ ਆਹੋ 20 ਕਿਲੋਮੀਟਰ ਉਹ ਪੂਰੀ ਜ਼ਿੰਦਗੀ 'ਚ ਨਹੀਂ ਤੁਰਿਆ ਹੋਣਾ ਮੇਰੇ ਹਿਸਾਬ ਨਾਲ। ਉਸਤਾਦ ਜੀ ਹਰ ਬਾਬੇ ਨੇ ਇੱਕ ਸਟੋਰੀ ਲਾਜ਼ਮੀ ਦੱਸਣੀ ਹੁੰਦੀ ਵੀ ਮੈਂ ਮੱਝ ਮਾਰ ਕੇ ਕੂੜੀ ਮਾਰ ਕੇ ਮੱਝ ਨਹੀਂ 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 ਉਸਤਾਦ ਜੀ, ਇੱਕ ਨਹੀਂ, ਜਿਸ ਮੌਕੇ ਤੇ ਵੀ ਤੁਸੀਂ ਜਿਹੜਾ ਕੰਮ ਕਰ ਰਹੇ ਨਾ ਉਹਨੇ ਉੱਥੇ ਦਲੀਲ ਦੇਣਾ। ਹਾਂਜੀ ਹਾਂਜੀ ਸਾਡੀ ਹਰ ਮੌਕੇ ਤੇ ਤਾਂ ਨਹੀਂ ਨਾ ਹੋ ਸਕਦਾ। ਹਰ ਮੌਕੇ ਤੇ ਨਹੀਂ ਹੁਣ ਮੈਂ ਲੱਕੜ ਕੱਟ ਰਿਹਾ ਆ ਰਹੀ ਤੇ ਆ ਤੂੰ ਲੱਕੜ ਕੱਟ ਰਿਹਾ, ਬਾਬੇ ਨੇ ਤੈਨੂੰ ਵੇਖਣਾ, ਉਹਨੇ ਕਹਿਣਾ ਵੇ ਆ ਰਹੀ ਨਹੀਂ ਚੱਲਣ ਦੀ। ਤੇ ਗੱਲ ਉਹਨਾਂ ਨੇ ਸੁਣਾਉਣੀ ਆ ਕਿ ਜਿਹੜੀ ਮੰਨਣ 'ਚ ਆਉਂਦੀ। ਤੇ ਸਿਆਣਾ ਵਾ ਬੱਚਾ ਇਹ ਵੀ ਨਹੀਂ ਕਹਿ ਸਕਦਾ ਓਏ ਤੂੰ ਕਿੱਡਾ ਝੂਠਾ ਆਦਮੀ ਆ, ਇਹ ਵੀ ਨਹੀਂ ਕਹਿ ਸਕਦਾ। ਸੁਣਨਾ ਪੈਣਾ। ਉਹਨੇ ਕਹਿਣਾ ਪੁੱਤਰ ਇਧਰੋਂ ਮਕਾਨ ਨੂੰ ਆ ਰਹੀ ਫੇਰਨੀ, 2 ਟੋਟੇ ਕਰ ਦੇ ਮਕਾਨ। ਔਰ ਤੂੰ ਆ ਛੋਟੀ ਜਿਹੀ ਲੱਕੜ ਨਹੀਂ ਦੇਖੋ ਕੱਟੀ ਜਾਂਦੀ। ਔਰ ਸਾਡੀ ਵੰਡੀਆਂ ਪੈ ਗਈਆਂ ਭਰਾਵਾਂ ਦੀਆਂ, 4 ਭਰਾ ਸੀ ਅਸੀਂ, 9 ਮਰਲੇ ਘਰ ਸੀ। ਅੱਛਾ ਹੁਣ ਉਹਨੇ ਲੱਕੜ ਵਾਲੀ ਗੱਲ ਤੇ ਮਕਾਨ ਹਾਲੇ ਆਉਣਾ ਵਾ, ਤੇ ਹੁਣ ਉਹਨੇ ਦੱਸਣਾ ਵਾ ਵੀ ਮੈਂ ਲੱਕੜ ਕਿਦਾਂ ਦੀ ਕੱਟਦਾ। ਤੇ ਉਸ ਤੋਂ ਪਹਿਲੇ ਉਹਦੀ ਕੀ ਸਟੋਰੀਆਂ ਹੁੰਦੀਆਂ ਬਈ 4 ਭਰਾ ਸੀ ਅਸੀਂ, ਠੀਕ ਆ, 9 ਮਰਲੇ ਸਾਡੀ ਜਗ੍ਹਾ ਸੀ। ਰੌਲਾ ਪੈ ਗਿਆ ਜਦੋਂ ਚਾਰੇ ਵਿਆਹ ਗਏ, ਬੱਚੇ ਹੋ ਗਏ, ਲੜਾਈਆਂ ਸ਼ੁਰੂ ਹੋ ਗਈਆਂ। ਉਹਨਾਂ ਨੇ ਕਿਹਾ ਬਈ ਲੈਦਾ ਕਰੋ।
ਹਿੱਸੇ ਦੇ ਦਿਓ। ਹਿੱਸੇ ਦੇ ਦਿਓ। ਗੱਲ ਆ ਰਹੀ ਠੀਕ ਹੈ ਜੀ। ਉਹ ਵੀ ਰੌਲਾ ਪੈ ਗਿਆ, ਪੰਚਾਇਤਾਂ ਬਹਿ ਗਈਆਂ। ਸਾਡਾ ਇੱਕ ਮੁਹੰਮਦੀਨ ਹੁੰਦਾ ਸੀ ਵੱਡਾ ਬਜ਼ੁਰਗ, ਉਹਨੂੰ ਬੁਲਾ ਲਿਆ, ਉਹਨੇ ਚਾਰਾਂ ਭਰਾਵਾਂ ਨੂੰ ਭਾਇਆ, ਨਾਲ ਉਹਨੇ ਮਾਈ ਸਾਡੀ ਨੂੰ ਭਾਇਆ। ਉਹਨੇ ਕਿਹਾ ਵੀ ਭੈਣੇ ਮੇਰੀ ਇਹ ਗੱਲ ਇਹ ਆ, ਇਹ ਗਲਤ ਗੱਲ ਆ ਬਈ ਇੱਕੋ ਘਰ 'ਚ ਰਹਿ ਕੇ ਲੜੀ ਜਾਣ, ਇਹਨਾਂ ਨੂੰ ਲਹਿਦਾ ਕਰਦੇ, ਕੱਲ ਵੀ ਤੇ ਦੇਣਾ ਹੀ ਆ। ਅੱਜ ਤੂੰ ਅੱਖਾਂ ਮੀਟ ਜਾਏ, ਹਾਂ ਇਹ ਡਾਇਲੌਗ ਆ, ਵਾਹ ਵਾਹ ਡਾਇਲੌਗ। ਅੱਜ ਤੂੰ ਅੱਖਾਂ ਮੀਟ ਜਾਏ ਹਾਂ ਤੇ ਲੜਦੇ ਫਿਰਨਗੇ। ਸਹੀ ਉਹਨੇ ਕਿਹਾ ਬਈ ਭਾ ਜਿੱਦਾਂ ਤੇਰਾ ਦਿਲ ਕਰਦਾ ਕਰ ਲੈ। ਕਰਦੇ ਤੂੰ ਹੀ ਵਾਹ, ਵੱਡਾ ਵਾਹ। ਸਾਡਾ। ਠੀਕ ਆ। ਮੈਂ ਬੈਠਾ ਸਾਂ, ਮੈਂ ਜਰਾ ਸਿਆਣਾ ਸਾਂ। ਭਾਸ਼ਾ ਵੀ ਟਾਈਮ। ਹਾਂ, ਬਾਕੀ ਤਿੰਨ ਭਰਾ ਮੇਰੇ ਜਿਹੜੇ ਆ ਉਹਨਾਂ ਨੇ ਜਰਾ ਮਾਰਾਂ ਘੱਟ ਖਾਦੀਆਂ ਸੀ। ਮੈਂ ਵਾਰਗੀ ਬਹੁਤ ਕੀਤੀ ਪੁੱਤ। ਇਹ ਹੁਣ ਗੱਲ ਆਰੀ ਤੇ ਚੱਲ ਰਹੀ ਉਹੀ ਹੈ। ਹੈ। ਉਹਨੇ ਤੈਨੂੰ ਆਪਣੀ ਅੱਧੀ ਜ਼ਿੰਦਗੀ ਦੱਸਣੀ ਤੇ ਹਰ ਗੱਲ ਤੇ ਉਹਨੇ ਆਪਣੇ ਆਪ ਨੂੰ ਵੱਡਾ ਵੀ ਰੱਖਣਾ, ਭਰਾਵਾਂ ਚੋਂ ਵੀ, ਪਿਓ ਚੋਂ ਵੀ, ਵੀ ਮਾਂ ਤੋਂ ਵੀ ਵੱਡਾ, ਮਤਲਬ ਉਹਨੇ ਗੱਲਾਂ ਬਾਤਾਂ 'ਚ ਵੀ ਮੈਂ ਚਾਹ ਤੋਂ ਵੱਡਾ ਥਾ ਬਈ। ਕਈ ਵਾਰੀ ਤੇ ਇੰਜਾ ਹੋਣਾ ਵੀ ਪਿਓ ਨੂੰ ਮੈਂ ਗੱਲ ਕਹਿਣੀ ਤੇ ਉਹਨੇ ਕਹਿਣਾ ਨਹੀਂ ਵੀ ਸ਼ਬਲੀ ਸਹੀ ਕਹਿ ਰਿਹਾ। ਓਏ ਵਾਹ 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 ਵਾਹ। ਬਹੁਤ ਸਤਾਇਸ਼ ਵੀ ਕੀ ਬਾਤ ਆ। ਮਾਂ ਮੇਰੀ ਮੇਰੇ ਪਿਓ ਨਾਲ ਨਹੀਂ ਸੀ ਮਸ਼ਵਰਾ ਕਰਦੀ, ਉਹਨੇ ਕਹਿਣਾ ਸ਼ਫੀ ਨੂੰ ਬੁਲਾਓ, ਉਹੀ ਪੁੱਤਰਾ ਮੇਰਾ ਜਿਹੜਾ ਮੇਰੀ ਗੱਲ ਸੁਣ। ਹਾਏ ਹਾਏ। ਵਾਹ ਵਾਹ ਕੀ ਖੈਰ ਉਹ ਗੁਲਾਮ ਬੰਨੇ ਕਿਹਾ ਵੀ ਪਾ ਦਿਓ ਬੰਡੀਆਂ ਗੰਡੀਆਂ ਪਾ ਦਿਓ। ਤੇ ਮਾਰੋ ਸਾਨੂੰ ਸੰਗਲਾਂ ਨਾਲ। ਉਹਨਾਂ ਨੇ ਭਾਜੀ ਉਹਨਾਂ ਨੇ ਕਿਹਾ ਬੁਲਾਓ ਮਿਸਤਰੀ। ਮੈਂ ਕਿਹਾ ਮਿਸਤਰੀ ਕੀ ਕਰਨਾ ਵਾ? ਉਦੋਂ ਲੱਕੜ ਦੇ ਘਰ ਹੁੰਦੇ ਸੀ, ਗੱਟੀਆਂ ਗੁੱਟੀਆਂ ਬਾਲੇ। ਹਾਂਜੀ ਹਾਂਜੀ ਸ਼ਤੀਰਾ। ਹੁੰਦੇ ਮੈਂ ਕਿਹਾ ਵੀ ਰੁਪਈਏ ਦੀ 12 ਆਨੇ ਦੀ ਆਰੀ ਮਿਲਦੀ ਸੀ। ਉਦੋਂ ਹਾਂ ਉਦੋਂ ਹਾਂਜੀ, ਥੇਲੀ ਦੀ 12 ਆਨੇ ਦੀ ਚੰਗੀ। ਅੱਛਾ ਮੈਂ ਕਿਹਾ ਆਰੀ ਫੜੋ। ਆਰੀ ਫੜੀ ਆ, ਛੱਤ ਤੇ ਮੈਂ ਚੜਿਆ। ਮਕਾਨ ਦੀ ਹਾਂ, 4 ਉਹਦੇ ਕਮਰੇ ਸੀ। ਸੋਹਣਾ ਰੱਖ ਕੇ ਮੈਂ ਪਹਿਲੇ ਲੀਕ ਲਾਈ ਆ, ਆ ਗਈ। 4 ਲੀਕਾਂ ਲਾਈਆਂ ਨੇ। ਮੈਂ ਸ਼ੁਰੂ ਹੋ ਗਿਆ ਬਈ ਤੇਰੇ ਵੀਰ ਨੇ ਕਮਰੇ ਦੀ ਨੁੱਕਰ ਤੋਂ ਉੱਤੋਂ ਕਰਕੇ ਇੰਜ ਸ਼ੁਰੂ ਕੀਤਾ ਵਾ। ਤਿਆਰੀ ਉਦੋਂ ਰੁਕੀ ਆ ਜਦੋਂ ਉਹਦਾ ਹਿੱਸਾ ਲੈਦਾ ਹੋ ਗਿਆ। ਉਹਨੇ ਗੱਲ ਸੁਣ ਕੇ ਜਿਹੜੇ 4 ਬੱਚੇ ਬੈਠੇ ਨੇ, ਉਹ ਹੁਣ ਬਾਬੇ ਨੂੰ ਕੀ ਕਹਿਣ? ਬਾਬੇ ਨੇ ਇੰਨਾ ਕੁਛ ਆਪਣਾ ਦੱਸਤਾ ਵੀ ਮਾਂ ਵੀ ਮੇਰੇ ਕੋਲ ਮਸ਼ਵਰੇ ਲੈਂਦੀ ਸੀ, ਪਿਓ ਇੱਥੇ ਝੂਠਾ ਕਰ ਦਈਏ ਬਾਬੇ ਨੂੰ। ਉਹ ਬਾਬੇ ਨੇ ਕਹੇ ਕੁਛ ਤੇ ਜੇ ਉਹਨੇ ਕਿਸੇ ਨੇ ਕਹਿਤਾ ਚਾਚਾ ਜੀ ਵੈਸੇ ਮੰਨਣ ਚ ਨਹੀਂ ਆ ਰਹੀ, ਆਉਣੀ ਨਹੀਂ ਤੁਹਾਡੇ, ਬੇਅਦਬਾਂ ਨੇ ਮੰਨਿਆ ਕਦੀ? ਉਹਨੂੰ ਬਿਸਤਰੀ ਕਰ ਦੇਣਾ। ਤੁਹਾਡੀ ਤਰਬੀਅਤ ਨਹੀਂ, ਉਹ ਵੀ ਸਿਆਣਾ ਬੰਦਾ ਗੱਲ ਕਰ ਰਿਹਾ ਤੇ ਤੁਸੀਂ ਦਿਲੋਂ ਨਹੀਂ ਮੰਨਣ ਦਾ, ਇਹ ਵੀ ਮੁਨਾਫਕਤ ਆ। ਟੋਕਰ ਤੇ ਵੀ ਬੋਲ ਪੜਾ, ਟੋਕੀ ਦੇ ਨੇ ਪੁੱਤ। ਆਹੋ, ਤੈਨੂੰ ਪਤਾ ਹੀ ਨਹੀਂ। ਉਦੋਂ ਲੱਕੜ ਦੇ ਕੰਮ ਸੀ, ਬਾਲੇ ਛਤੀਰੀਆਂ ਇੰਜ ਬਾਲੇ ਗਏ ਵਿੱਚ ਹੀ ਸਾਰਾ। ਠੀਕ ਆ, ਆਰੀ ਏਡੀ ਤੇਜ਼ ਸੀ, ਵਿੱਚ ਕੋਈ ਇੱਟ ਆ ਗਈ ਤੇ ਤੇਰਾ ਚਾਚਾ ਉਹ ਵੀ ਰਗੜ ਦਿੰਦਾ ਸੀ। ਚਾਚਾ ਟਰਮੀਨੇਟਰ ਟਾਈਮ। ਦੂਜੇ ਨੂੰ ਮੈਂ ਭਰਾ ਨੂੰ ਇੰਜ ਹਿੱਸਾ ਦਿੱਤਾ। ਠੀਕ ਆ, ਤੀਜਾ ਭਰਾ ਕਹਿੰਦਾ ਚਾਚਾ ਮੇਰਾ ਵੀ ਜਰਾ ਮਕਾਨ ਥੋੜਾ। ਠੀਕ ਆ ਜੀ, ਉਹਨੇ ਕਿਹਾ ਵੀ ਲਾ। ਉਹ ਮੈਂ ਜਰਾ 2 ਕਰਕੇ ਥੋੜਾ ਜਰਾ ਥਕਾਵਟ ਹੋ ਗਈ ਸੀ। ਉਹ ਤੀਜੇ ਦਾ 1.5 ਇੰਚ ਜਿਹੜਾ ਨਾ ਇੱਧਰਲੇ ਦਾ ਹਿੱਸਾ ਇੱਧਰ ਕਟਿਆ ਗਿਆ। ਉਹਨੇ ਰੌਲਾ ਪਾ ਲਿਆ। ਮੈਂ ਫਿਰ ਉਹ 1.5 ਇੰਚ ਦੀ ਪੂਰੀ ਉਹ ਲਾਈ ਪੱਟੀ ਜੀ, ਪੱਟੀ ਲਾ ਕੇ ਇੱਧਰ ਮੈਂ ਉਹ ਲਾ ਕੇ ਆਟਾ ਗੁੰਨ ਕੇ ਸਾਰੀ ਕੰਧ ਨਾਲ ਲਾ ਕੇ ਉਹਦੇ ਨਾਲ ਜੋੜ। ਮੈਂ ਕਹਿੰਦਾ ਹੁਣ ਉਹ ਕੇ ਬੱਚੇ ਇੰਜ ਬੈਠੇ। ਓਹੋ, ਤੇ ਨਾਲ ਉਹਨੇ ਕੀ ਪਤਾ ਮੰਨਣ ਚ ਨਹੀਂ ਆ ਰਹੀ ਹੋਣੀ ਹਨਾ। ਨਾਲ ਮਨਾਉਣਾ ਵੀ ਨਹੀਂ ਪਤਾ ਵਾ ਵੀ ਇਹ ਨਹੀਂ ਮੰਨਦੇ ਹੋਣੇ। ਸਾਰਿਆਂ ਦਾ ਨਾ ਨਾਮ ਫਿਰ ਉਹਨਾਂ ਨੇ ਬੱਚੇ ਨੇ ਭਲਾ ਕੀ ਪਾਇਆ ਉਹ ਸ਼ਫੀ ਐਂਟਰਟੇਨਮੈਂਟ ਆ ਰਹੀ। ਯਾਰ ਤੂੰ, ਮੈਂ ਕਹਿੰਦਾ ਤੂੰ ਉਹਦੇ ਸਾਹਮਣੇ ਪਾਣੀ ਪੀ ਲਾ। ਹਰ ਗੱਲ ਹਾਂ, ਤੂੰ ਗਲਾਸ ਚ ਪਾਣੀ ਪੀ ਰਿਹਾ ਨਾ, ਅੱਛੇ ਗਲਾਸ ਸ਼ੀਸ਼ੇ ਚ। ਓਏ ਹੈਦਰਾ ਕਿੱਥੇ ਤੇ ਬੁਝਣੀ ਹੈ ਇੰਨਾ ਕੁ ਗਲਾਸ ਸ਼ੀਸ਼ੇ ਦਾ। ਆ ਡੋਲਣੀ ਮੂੰਹ ਨਾਲ ਲਾਉਣੀ ਤੇਰੇ ਚਾਚੇ ਨੇ ਵੀ 6-7 ਲੀਟਰਾਂ ਚ ਸਿੱਟ ਜਾਣਾ ਅੰਦਰ। ਉਹ ਤੁਹਾਡਾ ਪਤਾ ਖੈਰ ਜੇ ਬਈ ਤੂੰ ਦੁਨੀਆ ਦਾ ਕੁਛ ਕਰ ਰਿਹਾ ਨਾ, ਤੇ ਉਹਦੇ ਚ ਉਹਨਾਂ ਨੇ ਦੱਸਣਾ ਵਾ ਹਾਂਜੀ ਵੀ ਮੈਂ ਏਦਾਂ ਸੀ। ਨਹੀਂ ਤੇ ਜੇ ਕਿਤੇ ਉਸਤਾਦ ਜੀ ਤੋੜਾ ਵੀ ਤੂੰ ਮਤਲਬ ਯੂਰਨ ਕਰਨ ਬੈਠਾ ਨਾ ਤੇ ਕਰਕੇ ਉੱਠ ਪਿਆ। ਲੈ ਉੱਠ ਪਿਆ, ਓਏ ਅਸੀਂ ਬਹਿਣਾ ਯੂਰਨ ਕਰਨ, ਉਹ 3-3 ਘੰਟੇ ਕਰਦੇ ਰਹਿਣਾ। ਲੈ ਲੈ ਆਹੋ ਇਹ ਕੀ ਗੱਲ? ਤੇ ਤਰੀਕੇ ਨਾਲ ਜੂਦ ਨਹੀਂ ਕਰੀ 3-3 ਘੰਟੇ ਕਰਦੇ ਰਹਿਣਾ। ਉਹ ਭਾਈ ਖਾਂਦੇ ਪੀਂਦੇ ਬਹੁਤ, ਪਾਣੀ ਥੋੜਾ ਪੀਣਾ। ਆ ਹੁਣ ਤੁਸੀਂ ਇੰਨਾ ਕੁ ਪਾਣੀ ਪੀਤਾ, ਇੰਨਾ ਕੁ ਕੱਢ ਲਿਆ, ਇੰਨਾ ਕੁ ਪੀਤਾ, ਇਹ ਕੋਈ ਜ਼ਿੰਦਗੀ ਹੈ? ਯਾਰ ਮੇਰੇ ਬਈ ਡੋਲਣੀਆਂ 'ਚ ਪਾਣੀ ਪੀਣਾ ਤੇ ਫਿਰ ਵਾਸ਼ਰੂਮ 'ਚ ਬੈਠੇ ਆ ਤਾਂ ਫਿਰ ਬੈਠੇ ਆ। ਇਹਦਾ ਗਲਾਸ ਲੱਸੀ ਦਾ ਪੀ ਜਾਣਾ। ਯਾਰ ਮੇਰੇ ਮਨ ਚ ਨਹੀਂ ਆਉਂਦਾ ਜੀ। ਬਈ ਜਿਹੜਾ ਆਉਂਦਾ ਨਹੀਂ ਆ ਬਾਹਰ ਗਟਰਾਂ ਗੁਟਰਾਂ ਵਾਲੇ, ਉਹਨੇ ਕਹਿਣਾ ਚਾਚਾ ਪਾਣੀ ਘਟਾ, ਅਸੀਂ ਥੱਕ ਜਾਂਦੇ ਬਾਹਰੋਂ ਸਾਫ਼ ਕਰ। ਤੇ ਕ੍ਰਿਕਟ ਕੁਰਕਟ ਵੀ ਤਾਂ ਹੀ ਖੇਡਦੇ ਨੇ। ਉਹ ਕ੍ਰਿਕਟ ਬੇਟਾ, ਗੁੱਲੀ ਡੰਡਾ, ਟੁੱਲ ਟੁੱਲ ਮਾਰਨਾ। ਤੇ ਟੋਲੋ ਮਾਰ ਕੇ ਗੁੱਲੀ ਕਿੱਥੇ ਚੱਲ ਜਾਂਦੀ ਸੀ? ਗੁੱਲੀ
ਗੁੱਲੀ ਉੱਥੇ ਜਾਂਦੀ ਜਿੱਥੇ ਨਜ਼ਰ ਆਉਂਦੀ ਹੋਵੇ, ਪਤਾ ਲੱਗਦਾ ਇੱਥੇ ਗਈ। ਸਾਡੀ ਤਾਂ ਨਜ਼ਰ ਹੀ ਨਹੀਂ ਸੀ ਆਉਂਦੀ, ਓਏ ਕੀ ਪਤਾ ਲੱਗਣਾ ਕਿੱਥੇ ਗਈ। ਭਾਜੀ ਤੇਰੇ ਚਾਚੇ ਨੇ ਟੁੱਲ ਮਾਰਿਆ ਤੇ ਇੱਕ ਤੇਰਾ ਚਾਚਾ ਹੀ ਲੱਗਦਾ ਉਹ ਵੀ ਹੈ। ਨਜ਼ੀਰਾ ਦੇਖੀ ਤੂੰ? ਅੱਛਾ ਉਹਨੇ ਪਹਿਲੇ ਕਹਿਣਾ ਦੇਖੀ ਹੈ ਤੇ ਹੁਣ ਪਤਾ ਵੀ ਆ ਵੀ ਇਹ 40 ਸਾਲ ਪਹਿਲੇ ਦੀ ਮਰ ਗਈ ਤੇ ਹੁਣ ਅੱਗੋਂ ਨੂੰ ਕਵਰ ਕਿੱਦਾਂ ਕਰਨਾ। ਨਜ਼ੀਰਾ ਵੇਖੀ ਤੂੰ? ਤੇ ਉਹਨੇ ਹਲੇ ਕੁਛ ਨਹੀਂ ਕਿਹਾ। ਨਜ਼ੀਰਾ ਵੇਖੀ ਤੂੰ? ਉਹ ਤੂੰ ਕਿੱਥੇ ਵੇਖਣੀ ਆ, ਤੂੰ ਤੇ ਜੰਮੇ ਹੀ ਉਹ ਤੋਂ 19 ਸਾਲ ਬਾਅਦ ਵੀ ਤੇ ਜੇ ਤੈਨੂੰ ਪਤਾ ਵਾ ਤੇ ਤੈਨੂੰ ਕਦ ਪੁੱਛਣਗੇ ਵੀ ਨਜ਼ੀਰਾ ਵੇਖੀ? ਯਾਰ ਕੀ ਬਾਤ। ਹਨਾ ਉਹਨੇ ਕਹਿਣਾ ਓਏ ਉਹ ਨਜ਼ੀਰਾ ਦਾ ਮੁੰਡਾ ਸੀ, ਹੈਗਾ ਤੇਰਾ ਕੱਬਾ ਜਿਹਾ ਸੀ, ਲੜਾਈ ਲੁੜੀ ਉਹਨੇ ਕਰ ਲੈਣੀ, ਪਾਨ ਨਾਲ ਇਹਨਾਂ ਲੜ ਪਿਆ ਇੱਕ ਦਿਨ। ਹੁਣ ਉਹ ਟੁੱਲ ਰਹਿ ਗਿਆ, ਉਹਨੇ ਪਾਨ ਨਾਲ ਤੁਰ ਪਈ ਗੱਲ। ਉਹਨੇ ਕਿਹਾ ਵੀ ਪਾਨ ਲਾ ਦੇ, ਪਾਨ ਲਾਇਆ, ਚੂਨਾ ਤੇਜ਼ ਪਾਤਾ, ਉਹਦੀ ਗੱਲ ਫਾੜ ਗਈ। ਤੋ ਕੱਬਾ ਉਹਨੇ ਕੋਈ ਗੱਲ ਕਰਤੀ, ਉਹ ਪਾਨ ਵਾਲੇ ਵੀ ਉਸ ਦੌਰ ਚ ਭਾਈ ਕਿਹੜਾ ਲੈ ਕੇ ਖਾਂਦੇ ਸੀ ਕਿਸੇ ਵਾਹ। ਗੈਰਤਮੰਦ ਲੋਕ ਸੀ। ਉਹਨੇ ਉੱਤੋਂ ਬੋਤਲ ਛੱਡ ਵੀ ਮਾਰੀ, ਉਹਦੇ ਆ ਵੱਜੀ ਪੁੜਪੜੀ ਚ, ਉਹ ਨਜ਼ੀਰ ਵਾਲੇ ਮੁੰਡੇ ਦੇ ਨਜ਼ੀਰਾਂ ਦੇ ਮੁੰਡੇ ਦੇ। ਲੜਾਈ ਵੱਧ ਗਈ। ਹਾਂਜੀ ਉਹ ਲੜਾਈ ਵੱਧ ਗਈ। ਉਹ ਇੰਜ ਦਾ ਸੀ ਮਤਲਬ ਕਿ। ਤੇ ਗੁੱਲੀ ਤੇ ਗੁੱਲੀ ਉਹਨੂੰ ਮੈਂ ਭਜਾਇਆ, ਮੈਂ ਕਿਹਾ ਫੜ ਕੇ ਲਿਆ ਗੁੱਲੀ। ਉਹ ਬੋਤਲ ਫਰੀ ਦੇ ਨਹੀਂ ਇਹ ਤਾਂ ਮੈਂ ਤੈਨੂੰ ਪਹਿਲੇ ਦੱਸਣ ਡਿਆ ਨਾ ਵੀ ਉਹਦੀ ਤੈਨੂੰ ਮੈਂ ਇੱਕ ਦੱਸਦਾ ਪਿਆ ਵੀ ਉਹ ਇਦਾਂ ਦਾ ਸੀ, ਉਹਦਾ ਕੱਬਾਪਨ ਇਦਾਂ ਦਾ ਸੀ। ਬਾਬਾ ਜੀ ਜੰਗ ਵੀ ਵੇਖੀ ਕੋਈ ਤੁਸੀਂ? ਗੁੱਲੀ ਦਾ ਕੀ ਕਰਾਂ ਹੁਣ, ਗੁੱਲੀ ਰਹਿੰਦਾ ਫਿਰ। ਗੁੱਲੀ ਜੰਗ ਵੀ ਵਿੱਚ ਤੋੜੋ ਜੰਗ ਦਾ ਵੀ ਦੱਸੋ। ਜੰਗ ਚ ਲੈ ਜਾ ਗੁੱਲੀ ਵੀ। ਗੁੱਲੀ ਲੱਗ ਲੈਂਦੇ ਕਿ ਤੇ ਫਿਰ ਜੰਗ ਵੀ ਲੰਨੇ। ਭਾਜੀ ਉਹ ਗੁੱਲੀ ਗਈ ਆ, ਉਹ ਨਸਿਆ ਮਗਰ। ਓਏ ਬਈ ਸ਼ਾਮ ਪੈ ਗਈ, ਲੋਕੀ ਘਰਾਂ ਨੂੰ ਚਲੇ ਗਏ, 2 ਦਿਨ ਲੰਘ ਗਏ। ਮੈਂ ਕਿਹਾ ਕਿਤੇ ਚਲਾ ਗਿਆ ਹੋਣਾ ਕਿੱਥੇ ਗਿਆ ਸੀ? ਗੁੱਲੀ ਲੈਣ। ਵੀ ਛੋਟਾ ਕਿਤੇ ਤੇਰੇ ਚਾਚੇ ਦਾ ਹੁੰਦਾ ਸੀ ਸਟੋਕ। ਅਲ ਗੁੱਲੀ ਮਿਲ ਗਈ। ਚੌਥੇ ਦਿਨ ਆਇਆ ਭਾਜੀ, ਚੌਥੇ ਦਿਨ ਆਇਆ, ਜਿਹੜੀ ਸ਼ੇਪ ਵਧੀ, ਗੁੱਲੀ ਹੱਥ 'ਚ ਫੜੀ। ਚੌਥੇ ਦਿਨ ਹੀ ਸ਼ੇਪ ਵੱਧ ਗਈ ਸੀ। ਅੱਛਾ ਚੌਥੇ ਦਿਨ ਸ਼ੇਪ ਵੱਧ ਜਾਂਦੀ ਬੇਟੇ, ਮੇਰੀ ਅਗਲੇ ਦਿਨ ਵੱਧ ਜਾਂਦੀ, ਮੇਰੀ ਤਾਂ ਦੂਜੇ ਟੀ ਟਾਈਮ 'ਚ ਵਧੀ ਹੁੰਦੀ। ਇਹ ਵਧੀ ਹੋਵੇ ਤੇ ਬੰਦਾ ਟੀ ਟਾਈਮ ਕਰਦਾ, ਉਂਝ ਨਹੀਂ ਹੁੰਦਾ। ਬਾਬਾ ਜੀ ਕਿਹੜੇ ਲੱਗਦੇ? ਇਹ ਵੀ ਗਿਆ ਸੀ ਗੁੱਲੀ ਫੜ। ਅੱਛਾ। ਇਹ 15 ਦਿਨਾਂ ਬਾਅਦ ਆਇਆ, ਇਹਨੇ ਆਂਡੇ ਦੀ ਗੁੱਲੀ ਫੜੀ। ਹਾਂ। ਮਿੱਠੀ ਨਹੀਂ। ਹਾਂ ਨਹੀਂ ਤੇ ਬਾਬਾ ਜੀ 4 ਦਿਨ ਬਾਅਦ ਗੁੱਲੀ ਲੈ ਕੇ ਆਏ। ਗੁੱਲੀ ਕਿੱਥੇ ਗਈ ਸੀ? ਗੁੱਲੀ ਤੇ ਚਲੀ ਗਈ ਉਧਰ ਕਿਤੇ ਕਾਗਸਤਾਨ ਵਾਲੀ ਸਾਈਡ। ਕੰਮ ਤੇ ਲੱਗ ਗਈ ਨਹੀਂ। ਬਈ ਕਰਗਸਤਾਨ। ਆ ਉੱਥੇ ਚਲੀ ਗਈ ਕਿਤੇ। ਫੈਕਟਰੀ ਉੱਥੇ ਜਾ ਕੇ ਗੁੱਲੀ ਨੇ ਦੇਖਿਆ ਵੀ ਮੈਨੂੰ ਲੈਣ ਕੋਈ ਨਹੀਂ ਆਇਆ, ਉੱਥੇ ਪੰਪ ਤੇ ਲੱਗ ਗਈ। ਭਾਜੀ ਗੁੱਲੀ ਇਹਨਾਂ ਪਰ ਨੇ- ਪਾ ਕੇ ਫਿਰਨ ਦਈ। ਆਹੋ ਇਹਨਾਂ ਨੇ ਟੁੱਲ ਮਾਰਨਾ, ਉਹ ਗੁੱਲੀ ਇੰਨੀ ਦੇਰ ਬਾਅਦ ਲੱਭਣੀ, ਉਨੀ ਦੇਰ ਤੱਕ ਉਹਦਾ ਡੰਡਾ ਬਣ ਜਾਂਦਾ ਸੀ, ਜਵਾਨ ਹੋ ਹਾਂਜੀ ਬੜੇ ਬੜੇ ਕੰਮ ਕੀਤੇ ਆ। ਬਾਬਾ ਜੀ ਮੇਰੇ ਮੰਨਣ ਚ ਨਹੀਂ ਆਉਂਦਾ। ਇੱਕ ਤੇ ਉਹ ਤੇਰੇ ਮੰਨਣ ਚ ਆਉਣਾ ਵੀ ਨਹੀਂ ਪੁੱਤ। ਕਿਉਂ? ਹਾਂ ਇੱਕ ਤੇ ਤੇਰੀ ਗੁੱਲੀ ਤਰਬੀਤ ਨਹੀਂ ਸਹੀ, ਤੇਰੇ ਮਾਂ ਪਿਓ ਨੇ ਤੈਨੂੰ ਮੰਨਣਾ ਦੱਸਿਆ ਹੀ ਨਹੀਂ। ਨਹੀਂ ਥੋੜਾ ਥੋੜਾ ਆਉਂਦਾ ਜੰਮ ਸਮਝ। ਕੇ ਸੁੱਟੇ ਉਹਨਾਂ ਨੇ ਬਈ ਸਾਡੇ ਪਿਓ ਨੇ ਯਾਰ ਤੁਹਾਨੂੰ ਮਾਰਾਂ ਨਹੀਂ ਪਈਆਂ। ਆ ਸਿਹਤ ਆ ਸਿਹਤ ਐ ਸਿਹਤ ਹੀ ਹੈ। ਅੱਲਾ ਮਾਫੀ। ਆ ਗੁੱਟ ਮੈਨੂੰ ਬੜੀ ਮਾਰ ਪਈ ਬਾਬਾ ਜੀ। ਆ ਫੜ ਓਏ ਹੋਲੀ। ਹੈ ਹੁਣ ਨਹੀਂ ਉਹ ਉਮਰ ਰਹੀਆਂ, ਅੱਛਾ ਤੇਰੀ ਉਮਰ 'ਚ ਐਡਾ ਗੁੱਟ ਸੀ ਮੇਰਾ। ਕੀ ਸੀ? ਗੁੱਟ ਗੁੱਟ ਐਡਾ ਗੁੱਟ। ਗੁੱਟ ਗੁੱਟ। ਹਾਂ ਏਦਾਂ ਯਾਰ ਤੁਸੀਂ ਗੁੱਟ ਦਾ ਦੇਖ ਲਓ ਕਿੱਡਾ ਵਾ। ਹੋ ਗਿਆ ਬਈ ਗੁੱਟ ਮਤਲਬ ਕਿ ਆ ਗੁੱਟ ਨਹੀਂ ਫੜੀਦਾ। ਹਾਂਜੀ ਗੁੱਟ ਫੜੀਦਾ ਨਾ, ਆ ਗੁੱਟ ਫੜ ਲੈ, ਬਾਹ ਫੜ ਲੈ। ਹਾਂਜੀ ਇਹ ਇੰਜ ਫੜਦੇ ਸੀ ਮੇਰਾ ਗੁੱਟ ਲੋਕ। ਜੱਫਾ ਕਲਾਵਾ। ਹਾਂ ਤੇ ਮੈਂ ਛਡਾਉਣਾ ਸੀ ਗੁੱਟ। ਬਰਫ ਵਾਲਾ ਕੈਂਚਾ ਪਾ ਕੇ ਇਹਨਾਂ ਹਾਂਜੀ। ਗੁੱਟ ਫੜੇ ਜਾਂਦੇ। ਯਾਰ 20 ਕਿਲੋ ਚ ਘਿਓ ਪੀ ਜਾਣਾ। ਤੁਸੀਂ ਕਿਸੇ ਦਾ ਪੀ ਜਾਣਾ। ਆ ਬੱਚਾ ਕੌਣ? ਤੇ ਬਾਬਾ ਜੀ ਏਡਾ ਗੁੱਟ ਤੁਸੀਂ ਕਹਿੰਦੇ, ਉਦੋਂ ਫਿਰ ਸੰਗਲ ਤੇ ਘੜੀ ਬੰਦੇ ਸੀ। ਤੁਸੀਂ ਨਹੀਂ ਮੰਨਣਾ ਪੁੱਤ। ਇਹਨੇ ਬਾਬਾ ਜੀ ਸੰਗ ਦਾ ਦੱਸੋ ਸਾਨੂੰ। ਖੁਰਾਕਾਂ ਮਿਲ ਰਹੀਆਂ ਤੁਹਾਡੀਆਂ। ਬਾਬਾ ਜੀ ਨੇ ਚੱਲ ਜਾਣਾ ਤਾਂ ਹੀ ਫਿਰ ਏਡਾ ਗੁੱਟ ਸੀਗਾ। ਅੱਛਾ ਐਡਾ ਗੁੱਟ ਸੀ ਤੇ ਧੌਣ ਕਿੱਡੀ ਸੀ? ਤਾਂ ਹੁਣ ਤੇ ਸਾਂਭੀ ਨਹੀਂ ਸੀ ਜਾਂਦੀ। ਭਾਜੀ ਏਦਾਂ ਗੁੱਟ ਉਹ ਚਾਚੀ ਤੇਰੀ ਸਾਡੀ ਉਹ ਹੋਈ ਆ, ਉਹ ਜਿਹੜੀ ਮੈਰਿਜ ਹੁੰਦੀ ਆ, ਮੇਰੀ ਚਾਚੀ ਲਵ ਦਾ? ਮੈਰਿਜ ਆ ਪਸੰਦ ਵਾਲੀ। ਤੁਹਾਡੀ ਹਾਂਜੀ ਕੀ ਬਾਤ। ਪਸੰਦ ਵਾਲੀ। ਮੇਰੀ ਚਾਚੀ? ਹਾਂਜੀ ਪੱਠੇ ਕੱਟ ਵੱਢਦਾ ਪਿਆ ਸਾਂ ਮੈਂ। ਅੱਛਾ ਉਹ ਕਿਤੇ ਨੰਗੀ ਤੇਰੀ ਚਾਚੀ ਉੱਥੋਂ। ਯਾਰ ਸਾਰੀ ਮੇਰੀ ਫੈਮਿਲੀ ਲੰਘਣ ਡਈ ਉੱਥੋਂ। ਉਹ ਲੱਗੀ ਹੁੰਦੀ। ਓਏ ਤੇਰੀ ਚਾਚੀ ਦਾ ਮਤਲਬ ਹੈ ਵੀ ਮੇਰੀ ਘਰ ਦੀ। ਹਾਂ ਅੱਛਾ ਫੇਰ ਠੀਕ ਆ। ਠੀਕ ਆ। ਤੇਰੀ ਬਈ ਤੇਰੇ ਚਾਚੇ ਨੇ ਇੰਜ ਉੱਤੋਂ ਫੜਨਾ, ਉਹ ਜਿਹੜਾ ਪੱਠੇ ਥੱਲੇ ਮਾਵਾ ਹਉਆ 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 ਕਰ ਪਿਆਰੇ ਗੁੱਦੜੀ ਗੂੰ ਉਹ ਵੀ ਕਹਿੰਦੇ ਸੀ। ਹਉਆ ਤੋਂ ਮਰਾ ਦਿਆ ਦਾਤਰੀ ਮਾਰਨੀ। ਹਉਆ ਚਾਚੀ ਤੇਰੀ ਨੇ ਵੇਖਿਆ ਵੀ ਸ਼ੀ ਜਵਾਨ ਵੀ ਪਿੰਡ 'ਚ ਹੈ ਹੀ ਕੋਈ ਨਹੀਂ ਇਦਾਂ ਦਾ। ਰਹਿ ਗਈ ਕਿੱਥੇ? ਉੱਥੇ ਕਲੋਤੀ ਰਹਿ ਗਈ। ਚਾਚੇ ਤੇ ਰਹਿ ਗਈ। ਚਾਚੇ ਤੇ ਰਹਿ ਚਾਚੇ ਗਈ। ਤੇ ਰਹਿ ਗਈ ਸਹੀ। ਘਰੇ ਗਈ ਆ, ਉਹਨੇ ਕਿਹਾ ਵੀ ਇਸ ਬੰਦੇ ਤੋਂ ਇਲਾਵਾ ਮੈਂ ਮਰ ਜਾਣਾ ਵੀ। ਉਹ ਆਇਆ। ਹਾਂ ਭਾਸ਼ਾ ਪੀਰ ਆਇਆ। ਸ਼ਫਕਤ ਬੀਬੀ ਹੁੰਦੀ ਸੀ, ਇੱਕ ਰਿਸ਼ਤੇ ਕਰਾਉਂਦੀ ਹੁੰਦੀ ਸੀ। ਸ਼ਫਕਤ। ਸ਼ਫਕਤ ਬੀਬੀ
ਇਹਨੇ ਵੀ ਪੁੱਛੋ ਜਾਣਦਾ ਉਹਨੂੰ। ਨਹੀਂ ਨਹੀਂ ਇਹਨੂੰ ਕੀ ਪਤਾ। ਉਹ ਵੀ ਇਹਨਾਂ ਦੀ ਹੋਣੀ ਆ ਸ਼ੌਕਰ। ਉਹ ਘਰ ਆਈ ਉਹਨੇ ਕਿਹਾ ਬਈ ਸ਼ਫੀ ਦਾ ਰਿਸ਼ਤਾ ਆਇਆ ਐਡੀ ਧੌਣ ਵਾਲੇ ਮੁੰਡੇ ਦਾ ਆਈਡੇ ਗੋਟ ਵਾਲੇ ਦਾ। ਉਹਦੇ ਗੋਟਾ ਲਗਾ ਉਹ ਤਾਂ ਇਹਦਾ ਗੁੱਟ ਸੀਗਾ, ਇੱਕ ਦਿਨ ਬ੍ਰੈਸਲੇਟ ਪਾਣਾ ਸੀ, ਮੰਜੀ ਢੇੜ ਕੇ ਇੱਥੇ ਲਪੇਟ ਲਈਏ। ਇਹ ਬਾਬਾ ਜੀ ਕਿਤੇ ਵਕੀਲ ਲੜਾ ਸੀ ਬੇਟਾ ਗੁੱਟ ਹੋ ਗਿਆ। ਨਾ ਨਾ ਖੁਰਾਕਾਂ ਇਹ ਕੱਲਾ ਗੋਟੀ ਐਡਾ ਸੀ ਕਿ ਵੀ ਸੰਘਾੜਿਆਂ ਦਾ ਸੀਜ਼ਨ ਆਉਂਦਾ। ਹੈਂ। ਕਿੰਨੇ ਕੁ ਖਾਣੇ ਤੁਸੀਂ ਸਹੀ ਦੱਸਣਾ? ਬਾਬਾ ਜੀ ਜਿਹਦੇ ਮਹਿੰਗੇ ਆ, ਇੱਕ ਭੋਰਾ ਵੀ ਨਹੀਂ ਖਾਂਦੇ। 20 ਕਿਲੋ ਸੰਘਾੜਾ ਖਾ ਜਾਣਾ ਹਫਤੇ 'ਚ। ਤੋ ਸੰਘਾੜਾ ਨਾ ਘਰ ਕਾ ਨਾ ਘਾਟ ਕਾ। ਕਿੱਦਾਂ ਹੁੰਦਾ ਘਾੜਾ ਉਹਨੂੰ ਬੇਟਾ ਸੰਘਾੜਾ ਹੀ ਹੁੰਦਾ ਸੀ, ਐਡਾ ਹੁੰਦਾ ਸੀ। ਐਡਾ ਹਾਂ ਭਾਜੀ ਤੇ ਇੱਧਰ ਤੁਹਾਡੀ ਉਹ ਕਲਾਈ ਇੰਨੀ ਚੌੜੀ ਸੀ ਤੇ ਡੋਲਾ ਕਿੱਡਾ ਸੀ? ਓਏ ਇਹ ਨਾ ਪੁੱਛੀ ਯਾਰ, ਇਹ ਉੱਤੇ ਵੀ ਇਹ ਬੈਠਾਉਣਾ। ਤੁਹਾਨੂੰ ਕਿਤੋਂ ਪਾਪਾ ਸੇਲਰ ਮੈਨ ਸਪਿਨਿਸ਼ ਲੜ ਗਈ ਸੀਗੀ ਬੇਟੇ ਡੌਲੇ ਹੋ ਗਏ। ਚਾਚੀ ਤੇਰੀ ਆ ਗਈ, ਘਰ ਵਿਆਹ ਹੋ ਗਿਆ। ਉਹ ਮੇਰੀ ਚਾਚੀ ਕਾਹਤੋਂ ਆ ਗਈ ਤੁਹਾਡੇ ਕੋਲੇ? ਉਹ ਹੋਣੀ ਆ। ਉਹ ਕਿਹੜਾ ਦੱਸ ਕੇ ਜਾਂਦੀ। ਉਹ ਸ਼ਫਕਤ ਬੀਬੀ ਆਈ, ਉਹਨੇ ਕਿਹਾ ਵੀ ਆ ਮਿੱਠਾ ਤੇ ਆ ਪੈਸੇ ਸਾਰੇ। ਭਲੇ ਸਮੇਂ ਹੁੰਦੇ ਸੀ, ਘਰ ਦੇ ਗਏ ਉਹਨਾਂ ਨੇ ਕੁੜੀ ਦੇ ਹੱਥ ਤੇ ਕੋਈ 10-20 ਪੈਸੇ ਰੱਖੇ, ਉਹਨਾਂ ਨੇ ਵੀ ਉਹ ਕੋਈ ਸ਼ਗਨ ਕੀਤਾ। ਠੀਕ ਆ ਜੀ, ਹਫਤੇ ਬਾਅਦ ਹੀ ਉਹਨਾਂ ਨੇ ਨਿਕਾਹ ਪੜਾਇਆ। ਚਾਚੀ ਤੇਰੀ ਮੈਂ ਕਰ ਲਿਆ। ਹਾਏ 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 ਹਾਏ। ਉਹ ਯਾਰ ਫਾਰ ਐਗਜ਼ਾਮਪਲ ਚਾਚੀ ਉਹ ਸਾਡੀ ਬਜ਼ੁਰਗ ਨੇ, ਉਹਨਾਂ ਦੀ ਘਰ ਦੀ ਗੱਲ ਕਰ। ਬਈ ਉਸ ਭਲੀ ਮਾਨਸ ਦਾ ਮੈਂ ਤੈਨੂੰ ਕੀ ਦੱਸਾਂ। ਕੋਈ ਥੋੜਾ ਜਿਹਾ ਦੱਸੋ। ਸਰਦਾਈ, ਸ਼ਿਕੰਜਵੀ, ਕੱਚੀ ਲੱਸੀ, ਮੱਖਣ, ਮਲਾਈ ਦੀਆਂ ਰੋਟੀਆਂ। ਉਹ ਮਲਾਈ ਦੀਆਂ ਰੋਟੀਆਂ। ਬਈ ਉਹਨੇ ਰੀਝ ਨਾ ਵੀ ਜਿਹੜੀ ਮੇਰੀ ਜਵਾਨੀ ਕੋਈ ਰਹਿੰਦੀ ਸੀ ਨਾ ਕਸਰ, ਉਹਨੇ ਤੇਰੀ ਚਾਚੀ ਨੇ ਉਹ ਵੀ ਪੂਰੀ ਕਰਤੀ। ਚਾਚੀ ਤੇਰੀ ਉਹ ਮੇਰੀ ਚਾਚੀ ਤਾਜੀ ਨਹੀਂ ਏਦਾਂ ਕਰੋੜ ਕਹਿੰਦਾ ਕਹੂੰ ਮੈਨੂੰ ਸ਼ਕੂਕ ਸ਼ਬਾਤ ਹੋਣ ਲੱਗੇ। ਉਹ ਉਹੀ ਆ। ਉਹ ਚੌੜਾ ਠਹਿਰ ਤਾਂ ਸਹੀ ਉਹੀ ਆ। ਉਹ ਯਾਰ ਰਿਸ਼ਤੇ ਜੇ ਤੇਰੇ ਚਾਚੇ ਲੱਗੇ ਤੇ ਇਹਨਾਂ ਦੀ ਘਰ ਦੀ ਤੇਰੀ ਚਾਚੀ ਲੱਗੀ। ਉਹ ਲੱਗ ਨਹੀਂ ਕਿਤੇ ਅੱਛਾ ਭਤੀਜਾ ਗੁੱਸਾ ਕਰਨਾ ਚਾਚੀ ਦਾ ਮੁੰਡਾ ਕਿਹੜਾ ਰੈਕਸ ਬੈਠਾ। ਸਮਝ ਗਿਆ ਵਾ ਕਿ ਮੇਰੀ ਚਾਚੀ ਦੀ ਗੱਲ ਕਰ ਉਹ ਰਹੇ ਹੋ। ਜਿੱਦਾਂ ਤਾਜੀ ਕਰੋੜ ਕਹਿੰਦੇ ਵੀ ਤੇਰੀ ਚਾਚੀ। ਉਹ ਯਾਰ ਸਾਡੀ ਸਾਰਿਆਂ ਦੀ ਚਾਚੀ ਜਦੋਂ ਓਏ ਕਿੱਲ ਠੋਕਣਾ ਮੈਂ, ਹਾਂ ਥੋੜੀ ਤਾਂ ਹੁੰਦੀ ਨਹੀਂ ਸੀ। ਉਹ ਤਾਂ ਹਾਂਜੀ ਟੱਕਰ ਮਾਰ ਕੇ ਨਾ ਉਹ ਕਾਦੇ ਨਾਲ ਮੁੱਕੀ ਕਿੱਲ ਰੱਖ ਕੇ ਡਬਕਾਲਾ, ਕਿੱਲ ਪਰਲੀ ਸਾਈਡ ਤੋਂ ਬਾਹਰ। ਹਾਂ ਮੈਨੂੰ ਲੋਕਾਂ ਨੇ ਕਹਿਣਾ ਚਾਚਾ ਕਿੱਲ ਹੋਲੀ ਠੋਕਿਆ ਕਰ। ਭਾਜੀ ਇਹਨਾਂ ਨੂੰ ਤੇ ਇਲੈਕਟ੍ਰੀਸ਼ੀਅਨ ਨਾਲ ਲੈ ਜਾਂਦਾ ਸੀ, ਇਹ ਨੌਂਦਰ ਨਾਲ ਝਰੀ ਮਾਰ ਦਿੰਦੇ ਸੀ ਇਹਨੂੰ। ਭਾਜੀ ਹਾਂਜੀ ਜਾਨ ਲੋਇਆ ਸੀ। ਆ ਹੁਣ ਤੇ ਸ਼ੂਗਰਾਂ ਲੈ ਬੈਠੀਆਂ। ਲੋਇਆ ਸੀ ਆ ਲੋਇਆ। ਜਦੋਂ ਦੀ ਵੱਡੀ ਧੀ, 2 ਧੀਆਂ ਤੇਰੀਆਂ ਭੈਣਾਂ ਜਦੋਂ ਦੀਆਂ ਵਿਆਹੀਆਂ ਨੇ, ਉਹ ਯਾਰ ਤਾਜੀ ਤੁਸੀਂ ਸਿੱਧਾ ਕਹੋ ਜਦੋਂ ਦੀ ਤੁਹਾਡੀਆਂ ਭੈਣਾਂ ਵਿਆਹੀਆਂ ਅਚਾਰ ਵਿੱਚ ਤੇ ਇਨਵੋਲਵ। ਤੇਰੀਆਂ ਭੈਣਾਂ ਹੀ ਕਹਿੰਦੇ ਆ, ਜਿੰਨਾ ਗੱਲ ਕਰਨੇ ਆ ਉਹਦੀ ਭੈਣ। ਜਦੋਂ ਦੀਆਂ ਤੇਰੀਆਂ 2 ਭੈਣਾਂ ਵਿਆਹੀਆਂ ਨਾ, ਯਾਰ ਕੰਮ ਭੈਣਾਂ ਉਦੋਂ ਦੀਆਂ ਫਿੱਕੀਆਂ ਲੱਗਣ ਮਠੇ ਆਈਆਂ। ਆ ਵੇਖ ਲੈ ਕਰੋੜ ਕੇ ਤੇਰੀਆਂ ਜਿਹੜੀਆਂ ਭੈਣਾਂ ਵਿਆਹੀਆਂ। ਯਾਰ ਤੂੰ ਸੁਣ। ਓਏ ਉਹ ਦੁਖੀ ਕਰਤਾ ਉਹਨਾਂ ਨੇ। ਕੀ ਕੀਤਾ ਉਹਨਾਂ ਨੇ? ਮੈਂ ਕਹਿੰਦਾ ਵੀ ਨਾਜ਼ਰੀਨਿਆ ਮੇਰੀ ਗੱਲ ਸੁਣ ਲਾ। ਬਈ ਗੁਰਬਤ ਕੁਛ ਨਹੀਂ ਕਹਿੰਦੀ, ਭੁੱਖ ਕੁਛ ਨਹੀਂ ਕਹਿੰਦੀ। ਤੁਸੀਂ ਹੱਟੇ ਕੱਟੇ ਰਹਿੰਦੇ ਆ, ਦਾਲ ਖਾ ਕੇ ਤੁਸੀਂ ਫਿੱਟ ਜਾਂਦੇ ਆ, ਪਾਣੀ ਪੀ ਫਿੱਟ ਜਾਂਦੇ ਆ ਤੁਸੀਂ। ਬਿਲਕੁਲ। ਜਿੱਥੇ ਤੁਹਾਨੂੰ ਧੀ ਪੁੱਤ ਦਾ ਜਾਂ ਮਾਂ ਪਿਓ ਦਾ ਜਾਂ ਭੈਣ ਭਰਾ ਦਾ ਜਾਂ ਘਰਦਿਆਂ ਦਾ ਦੁੱਖ ਆਉਂਦਾ ਵਾ, ਹਾਏ ਹਾਏ ਲੈ ਮੈਂ ਕਹਿੰਦਾ ਭਾਵਾਂ ਰੋਜ਼ ਬੱਕਰਾ ਖਾਈ ਜਾ, ਨਹੀਂ ਲੱਗੇਗਾ। ਬਈ ਤੈਨੂੰ ਲੱਗੂਗਾ ਨਹੀਂ। ਵਾਹ ਵਾਹ। ਉਹ ਗੱਲ ਸੁਣੀ ਆ? ਕਿਹੜੀ ਤਾਜੀ? ਮੈਂ ਸੁਣੀ। ਤੂੰ ਸੁਣੀ ਆ? ਹਾਂ ਬਸ ਇਹਨਾਂ ਤਿੰਨਾਂ ਨੇ ਨਹੀਂ ਸੁਣੀ, ਇਹਨਾਂ ਨੂੰ ਸੁਣਾ ਦੇਣੀ। ਤਾਏ ਉਠਾ ਲਓ ਫਿਰ। ਚੱਲ ਫਿਰ ਤੁਸੀਂ ਠੀਕ। ਸੁਣ ਲਓ ਮੈਂ ਸੁਣੀ ਅੱਧੀ ਸੁਣੀ। ਫਿਰ ਉਂਗਲਾਂ ਦਿਲਾ ਕਰਨਾ ਉਹ ਚੁੱਕਾ ਤੇ ਹੋਰ ਵੀ ਨਹੀਂ ਉਹਦੀ ਜਿੰਨੀ ਕਿਸੇ ਤਾਂ ਉਹ ਸਿਰਫ ਸੁਣ ਹੀ ਸਕਦਾ ਹੁਣ। ਬਸ ਬਈ ਬਾਦਸ਼ਾਹ ਸੀਗਾ ਕੋਈ, ਇਹ ਗੱਲ ਪੱਲੇ ਬੰਨ ਲੈਣੀ ਆ। ਬਾਦਸ਼ਾਹ ਸੀਗਾ ਕੋਈ, ਬਈ ਉਹਦਾ ਇੱਕ ਸੀਗਾ ਕਾਮਾ। ਹਾਂ ਠੀਕ ਆ, ਬਈ ਫਿੱਟੀ ਜਾ ਰਿਹਾ, ਓਏ ਆਹ ਸਿਹਤ ਹੋਈ ਪਈ ਹੈ। ਐ ਉਹ ਜਿਹੜਾ ਬਾਦਸ਼ਾਹ ਨੇ ਇੱਕ ਦਿਨ ਵਜ਼ੀਰ ਨੂੰ ਸੱਦਿਆ, ਉਹਨੇ ਕਿਹਾ ਓਏ ਗੱਲ ਸੁਣ ਕਾਕਾ। ਹੂੰ ਵਜ਼ੀਰ ਆਇਆ, ਉਹਨੇ ਕਿਹਾ ਜੀ ਬਾਦਸ਼ਾਹ ਸਲਾਮਤ। ਉਹਨੇ ਕਿਹਾ ਓਏ ਇਹ ਖਾਂਦਾ ਕੀ ਹੈ? ਉਹਨੇ ਕਿਹਾ ਬਾਦਸ਼ਾਹ ਸਲਾਮਤ ਕੁਛ ਵੀ ਨਹੀਂ, ਦਾਲ ਖਾ ਲਈ, ਬਚੀ ਰੋਟੀ ਖਾ ਲਈ, ਪਾਣੀ ਪੀ ਲਿਆ, ਬਾਹਰੋਂ ਗੰਨਾ ਚੂਪ ਲਿਆ, ਕਿਤੋਂ ਖਾਂਦਾ ਕੁਛ ਵੀ ਨਹੀਂ। ਤੇ ਉਹਨੇ ਕਿਹਾ ਫਿੱਟੀ ਕਿੱਦਾਂ ਜਾਂਦਾ ਇੰਨਾ? ਹਾਂਜੀ। ਉਹਨੇ ਕਿਹਾ ਬਾਦਸ਼ਾਹ ਸਲਾਮਤ ਨੂੰ ਟੈਨਸ਼ਨ ਹੀ ਕੋਈ ਨਹੀਂ, ਹਾਂ ਫਿਕਰ ਫਾਕਾ ਹੀ ਕੋਈ ਨਹੀਂ। ਉਹਨੂੰ ਹਰ ਸ਼ੈ ਲੱਗੀ ਜਾਂਦੀ। ਹਾਂ ਵੈਰੀ ਗੁੱਡ। ਉਹਨੇ ਕਿਹਾ ਉਹ ਬਲਾਜ, ਉਹ ਆਇਆ, ਉਹਨੇ ਕਿਹਾ ਹਾਂਜੀ ਬਾਦਸ਼ਾਹ ਸਲਾਮਤ। ਉਹਨੇ ਕਿਹਾ ਫਲਾਂ ਜਗ੍ਹਾ ਇੱਕ ਦਰਬਾਰ ਆ, ਤੇਰੀ ਅੱਜ ਤੋਂ ਬਾਅਦ ਡਿਊਟੀ ਆ, ਸਵੇਰੇ 5 ਵਜੇ ਉੱਥੇ ਦੀਵਾ ਬਾਲਣਾ ਤੇ ਰਾਤ ਸ਼ਾਮ ਨੂੰ ਮਗਰਬ ਟਾਈਮ ਵੀ ਬਾਲਣਾ। ਤੇ ਜਿੱਦਣ ਦੀਵਾ ਨਾ ਬਲਿਆ ਉਦੋਂ ਮੈਂ ਤੇਰੀ ਆ ਧੌਣ ਜੀ ਲਾ ਦੇਣੀ। ਓਏ ਹੋਏ ਹੋਏ। ਸਦਾਏ ਮੌਤ ਦੇ ਦਿੱਤੀ ਉਹਨੇ, ਹਾਏ। ਫੈਸਲਾ ਲਿਖਾਤਾ। ਉਹਨੂੰ ਪੈ ਗਈ ਟੈਨਸ਼ਨ। ਟੈਨਸ਼ਨ ਪਰੇਸ਼ਾਨੀ ਪਾਤੀ। ਪਾਤੀ ਉਹਨਾਂ ਨੇ। ਉੱਤੋਂ ਨੇ ਵਜ਼ੀਰ ਨੂੰ ਕਿਹਾ ਵੀ ਇਹਨੂੰ ਅੱਜ ਤੋਂ ਬਾਅਦ ਸਿਰਫ ਗੋਸ਼ਤ ਖਵਾ,
ਤਾਕਤ ਵਾਲੀਆਂ ਚੀਜ਼ਾਂ ਖਵਾ, ਦੇਸੀ ਘਿਓ ਖਵਾ। ਮੈਂ ਕੋਈ ਤਜਰਬਾ ਕਰਨਾ। ਤਜਰਬਾ ਵਜ਼ੀਰ ਨੇ ਭਾਜੀ ਉਹਨੂੰ ਦੇਸੀ ਘਿਓ, ਬਦਾਮ, ਗੋਸ਼ਤ, ਬਦਾਮ, ਸਰਦਾਈਆਂ ਸ਼ੁਰੂ ਕਰਤੀਆਂ। ਉਹਨੂੰ ਟੈਨਸ਼ਨ, ਰਾਤ ਨੂੰ ਸੌਂਦਿਆਂ ਸਵੇਰੇ 5 ਵਜੇ ਨਾ ਪਹੁੰਚਿਆ ਤੇ ਮਰ ਜਾਣਾ। ਮਰ ਜਾਣਾ। ਉਹਨੇ 5 ਵਜੇ ਦੀਵਾ ਬਾਲਣਾ, ਉਸ ਤੋਂ ਬਾਅਦ 3 ਵਜੇ ਉਹਨੂੰ ਸ਼ੁਰੂ ਹੋ ਜਾਣਾ ਵੀ ਮੈਂ 5 ਵਜੇ ਸ਼ਾਮ ਨੂੰ ਫੇਰ ਜਾ ਕੇ ਲਾ ਦਿਨਾਂ ਦੇ ਵਿੱਚ ਬਈ ਉਹ ਇੰਜ ਹੋ ਗਿਆ। ਫਿੱਕੀ ਬਣ ਫਿਕਰ ਗਈ। ਲੈ ਨਹੀਂ ਮੈਂ ਕਹਿ ਰਿਹਾ, ਇੱਕ ਮਿੰਟ ਜ਼ਰਾ ਮੈਂ ਆਇਆ। ਨਹੀਂ ਗੱਲ ਤਾਂ ਪੂਰੀ ਕਰਕੇ ਜਾਓ ਯਾਰ। ਇਹ ਗੱਲ ਪੂਰੀ ਕਰੋ ਦਾ ਮਤਲਬ ਸ਼ੀਸ਼ੇ ਵਰਗਾ ਹੋ ਗਿਆ। ਹਾਂਜੀ ਫਿਕਰਾਂ ਲੈ ਗਈਆਂ। ਬਈ ਮੂੰਹ ਵਿੱਚ ਵੜ ਗਿਆ। ਇਹ ਟੈਪ ਹਾਂ, ਨਤੀਜਾ ਕੀ ਨਿਕਲਿਆ? ਬਈ ਕੁਛ ਨਹੀਂ ਕਹਿੰਦੀ, ਨਾ ਦੇਸੀ ਘਿਓ, ਨਾ ਗੋਸ਼ਤ, ਨਾ ਕੋਈ ਬਦਾਮ, ਨਾ ਅਖਰੋਟ, ਨਾ ਕੋਈ ਪੰਜੀਰੀ, ਨਾ ਕੋਈ ਚਾਰੇ ਮਗਜ਼, ਨਾ ਕੋਈ ਕੁਛ ਨਹੀਂ ਕਹਿੰਦੇ। ਲੱਗਣਾ ਹੀ ਨਹੀਂ ਜਾਣ ਜਿੰਨੀ ਦੇਰ ਤੱਕ ਤੁਹਾਡੇ ਦਿਮਾਗ 'ਚ ਕੋਈ ਟੈਨਸ਼ਨ ਚੱਲਣ ਦੀ। ਤੇ ਜਦੋਂ ਮੁੱਕ ਗਈ ਆ ਬਈ ਸਾਦਾ ਪਾਣੀ ਲੱਗੀ ਜਾਣਾ ਤੈਨੂੰ। ਪਾਪਾ ਜੀ ਤੈਨੂੰ ਲੂਣ ਮਿਰਚਾਂ ਨਾਲ ਰੋਟੀ ਲੱਗੀ ਜਾਣੀ ਆ। ਅੱਛਾ, ਮੈਂ ਨਤੀਜਾ ਇਹ ਸਮਝਿਆ ਕਿ ਦੀਵਾ ਬੰਦੇ ਨੂੰ ਮਾੜਾ ਕਰ ਦਿੰਦਾ। ਮੈਂ ਸਮਝਿਆ। ਬਾਬਾ ਜੀ ਇਹ ਵੀ ਲੱਗਾ ਸੀ ਉਹ ਦੀਵਾ ਨਹੀਂ ਮਾੜਾ ਕਰਦਾ, ਉਹ ਦੀਵੇ ਬਾਲਣ ਦੀ ਟੈਨਸ਼ਨ ਮਾੜੀ ਕੀਤੀ। ਅੱਛਾ, ਟੈਨਸ਼ਨ। ਉਹਦੀ ਡਿਊਟੀ ਲੱਗ ਗਈ, ਉਹਨੂੰ ਫਿਕਰ ਪੈ ਗਈ। ਲੋ ਜੀ ਨਾਜ਼ਰੀਨ, ਅਸੀਂ ਕੋਈ ਚਾਚੇ ਦੀਆਂ ਗੱਲਾਂ। ਇੱਕ ਹੋਰ ਵੀ ਗੱਲਾਂ ਦੱਸੋ ਨਾ, ਸਾਡੇ ਇਲਮ 'ਚ ਇਜ਼ਾਫਾ ਹੋਵੇ। ਅਸੀਂ ਸਾਜੀ ਬਹੁਤ ਬਹੁਤ ਲੰਮੀਆਂ ਛੱਡਦੇ ਨੇ। ਇਦਾਂ ਹੀ ਆ। ਹਾਂ, ਪੈਦਲ ਚੱਲਣ ਦੇ ਜ਼ਿਆਦਾਤਰ ਪੈਦਲ ਚੱਲਣ ਦੇ ਛੱਡਣਗੇ, ਰੋਟੀ ਖਾਣ ਦੇ ਛੱਡਣਗੇ, ਫਿਰ ਜਨਾਬ ਜੀ ਬਿਮਾਰੀਆਂ ਤੇ ਬਹੁਤ ਹਾਂ ਤੁਸੀਂ ਬੜੇ ਬੜੇ ਪੜ੍ਹੇ ਫਿੱਕੇ ਹੈ ਪੜ੍ਹੇ ਵੀ ਹੋ ਤੁਸੀਂ? ਬਈ ਸਾਰੇ ਘਰ ਦੇ ਬੈਠੇ, ਕੋਈ ਬੱਚੇ ਦਾ ਰਿਸ਼ਤੇ ਦੀ ਗੱਲ ਹੋ ਰਹੀ, ਵੀ ਤਲਾਕ ਤੱਕ ਗੱਲ ਪਹੁੰਚੀ, ਵੀ ਇੱਥੇ ਤੱਕ ਗੱਲ ਪਹੁੰਚੀ ਆ ਵੀ 3 ਸਾਲ ਹੋ ਗਏ ਨੇ, ਮਰ ਗਏ ਉਹਨਾਂ ਨੂੰ ਵੀ ਕਹਿ ਕੁੜੀ ਨੂੰ ਵੀ। ਉਹ ਕਹਿੰਦੀ ਮੈਂ ਵਸਣਾ ਹੀ ਨਹੀਂ। ਮੁੰਡੇ ਦੇ ਘਰ ਦੇ ਵੀ ਨਹੀਂ ਮੰਨਣ ਦੇ, ਕੁੜੀ ਦੇ ਘਰ ਦੇ ਵੀ ਨਹੀਂ ਮੰਨਣ ਦੇ। ਵੀ ਐਂਡ ਤੇ ਗੱਲ ਪਹੁੰਚੀ ਆ ਇੱਕ ਵਿੱਚ ਇੰਜ ਫਿੱਕਾ ਜਿਹਾ ਸਿਆਣਾ ਉੱਠੂਗਾ। ਮੈਂ ਸਮਝਾ ਕੇ ਵੇਖ ਲਾ ਕੁੜੀ ਨੂੰ ਲੈ ਹੈ ਗੱਲ ਇਹਨਾਂ ਤੇ ਪਹੁੰਚੀ ਹੈ ਕਿਸੇ ਮੈਂ ਵੀ ਐਂਡ ਹੋਇਆ ਪਿਆ। ਕੁੜੀ ਨੂੰ 4-5 ਸਾਲ ਹੋ ਗਏ ਸਮਝਾ ਮਰ ਗਏ ਨੇ ਸਾਰੇ। ਤੇ ਉਹਨੇ ਕਹਣਾ ਜੇ ਕਹੋ ਤਾਂ ਮੈਂ ਸਮਝਾ ਕੇ ਵੇਖ ਲੈ ਇੱਕ ਵਾਰੀ। ਉਹਨੇ ਕਹੋ ਚਾਚਾ ਨਹੀਂ ਬਹੁਤ ਸਮਝਾਇਆ। ਨਹੀਂ ਫਰਕ ਆ, ਸਮਝਾਉਣ 'ਚ ਫਰਕ। ਤੁਹਾਡੀ ਗੱਲ ਚਾਚਾ ਜੀ ਬਹੁਤ ਸਮਝਾਇਆ ਵਾ, ਠੀਕ ਆ। ਤੇ ਹੁਣ ਉਹਨੇ ਕਿਹਾ ਵੀ ਜਾ ਸਮਝਾ ਲਾ। ਤੂੰ ਨਾਲ ਦੇ ਕਮਰੇ 'ਚ ਗਿਆ ਤੇ ਉਹਨੇ ਕੱਖ ਨਹੀਂ ਕੁੜੀ ਨੇ ਕਿਹਾ। ਤੇ ਹੁਣ ਵਾਪਸ ਆਇਆ ਘੱਟ ਕੇ। ਤੇ ਉਹਨੇ ਕਿਹਾ ਹਾਂਜੀ ਚਾਚਾ ਜੀ, ਆ ਮੈਨੂੰ ਟਾਈਮ ਦਿਓ 2 ਦਿਨ ਤਾਂ ਕਿ ਮੈਂ ਨਿਕਲ ਜਾ ਕਿਤੇ ਪਾਸ। ਕਈ ਬਾਬੇ ਐਸੇ ਹੁੰਦੇ ਫਿੱਕੀ ਜੀ ਗੱਲ ਕਰਕੇ ਵੀ 5ਵੇਂ ਹੱਥ ਬਾਬਾ ਜੀ ਐ ਤੇ ਐਵੇਂ ਕਹਣਾ ਆ ਵੇ ਤੂੰ ਮੇਰੀ ਵੀ ਨਹੀਂ ਮੰਨਣੀ, ਆਹੋ ਆਹੋ ਤੂੰ ਮੇਰੀ ਵੀ ਨਹੀਂ ਮੰਨਣੀ। ਅੱਛਾ, ਕਈ ਇਹਦਾ ਕਹਿਣਗੇ ਜਾਣ ਕੇ ਵੀ ਉਹ ਕਹਿੰਦਾ ਫੁੱਲ ਕਢਾਓ। ਓਏ ਮੈਂ ਕਹਿੰਦੇ ਆ ਬਈ ਤੂੰ ਕਹਿੰਦੇ ਆ ਇੱਧਰ। ਅੱਛਾ ਉਧਰ ਵੇ, ਇੱਧਰ ਵੇ, ਇੱਧਰ ਮੇਰਾ ਵੇ। ਮੈਂ ਕਹਿੰਦੇ ਆ ਸਮਝ ਰਿਹਾ। ਅੱਜ ਇਹ ਫੋਕ ਪਾ ਰਹੇ। ਇਹ ਫੌਗ ਮਾਰੇ ਤੂੰ, ਉਹਦਾ ਕੋਈ ਤਲਕ ਨਹੀਂ ਉਹਦੇ ਨਾਲ ਹੁੰਦਾ। ਉਹ ਇਸ ਫੌਗ ਦੇ ਵਿੱਚ ਜਾ ਕੇ ਦਾ ਚਾਚੇ ਇੱਧਰ ਵੀ ਜ਼ਿਆਦਤੀ। ਮੈਂ ਕਹਿੰਦੇ ਆ ਨਾ ਛੱਡ ਹੈਗਾ ਨਾ ਮੈਂ ਚੱਲ ਠੀਕ। ਇਦਾਂ ਦੇ ਕਈ ਬਾਬੇ ਐਸੇ ਹੁੰਦੇ ਆ ਬੈਠੇ ਨੇ, ਓਏ ਅਸੀਂ ਸਾਰੇ ਜ਼ਿੰਦਗੀ ਕਚਹਿਰੀ ਥਾਣੇ ਕਚਹਿਰੀ ਦੇਖੇ, ਸਾਨੂੰ ਪਤਾ ਥਾਣੇ ਦਾ ਭਲਾ ਕਿੱਥੇ ਪਤਾ ਲੱਗ ਰੂ ਥਾਣੇ ਕਿੱਥੇ ਭਲਾ। ਇਹ ਚਾਚਾ ਜੀ ਤੁਸੀਂ ਕਦੀ ਕੰਨ 'ਚ ਤੀਲੀ ਮਾਰੀ ਹੋ? ਉਹ ਕੰਨ 'ਚ ਤੀਲੀ ਅੱਜ ਕੱਲ ਦੇ ਮੁੰਡੇ ਦੇ ਮਾੜਾ ਜਿਹਾ ਐ ਕਰਕੇ ਤੇ ਉਹ ਜਿਹੜੀ ਉਹ ਕਾਟਨ ਜੀ ਸਿੱਟ ਦਿੰਦੇ ਬਈ 2-2 ਘੰਟੇ ਇੰਜ ਜੀ ਕਰਦੇ ਰਹਿਣਾ। ਇੰਨੀ ਕੰਨ 'ਚ ਤੀਲੀ ਮਾਰਨੀ, ਤੀਲੀ ਇਧਰੋਂ ਬਾਹਰ ਆ ਜਾਣੀ। ਉਹ ਤੁਹਾਡਾ ਭਲਾ। ਵੇ ਮੈਂ ਫੜ ਕੇ ਇੰਜ ਸਾਫ਼ ਕਰਨੇ। ਮਨ ਟੋਨੀ ਦੱਸ ਯਾਰ ਨਾਲ ਕਰ ਢਿੱਕ ਚਿੱਕਾ ਸਾਰੀ ਮਾਵਾ ਮੰਨ ਕੇ ਬੜੇ ਭਾਜੀ। ਤੇ ਚਾਚੇ ਨਹੀਂ ਸੀ ਮਨਾ ਕਰਦੀ ਕਿ ਆ ਕੀ? ਹਾਂਜੀ ਆ ਦੇਖੋ ਐ ਘੂਰੀ ਜਿਹੜੀ ਹੈ ਤਾਂ ਮਸ਼ਕੂਕ ਆ। ਨਹੀਂ ਵੈਸੇ ਹੀ ਪੁੱਛਿਆ। ਉਹ ਚਾਚੀ ਤੇਰੀ ਤਾਂ ਮੈਂ ਰੱਖੀ ਸੀ ਫੁੱਲਾਂ ਨੂੰ। ਨਹੀਂ ਇਹ ਚਾਚੀ ਇੱਧਰ ਆ ਗਈ, ਤੇਰੀ ਉਧਰ। ਸਾਡੀ ਵੀ ਨਹੀਂ ਸਾਰਿਆਂ ਦੀ ਚਾਚੀ। ਅੱਛਾ ਮੁਸ਼ਤਰਕਾ ਚਾਚੀ ਆ। ਅੱਛਾ ਉਹ ਚਾਚੀ ਤਾਂ ਮੈਂ ਤੇਰੀ ਰੱਖੀ ਸੀ ਫੁੱਲਾਂ ਨੂੰ। ਮੁਹੱਬਤ ਹਾਂ ਉਹ ਤਾਂ ਉਦਾਂ ਦੀ ਸਵਾਣੀ ਲੱਭਣੀ ਕਿਸੇ ਨੂੰ ਨਹੀਂ। ਬਵੇ ਨਿਗਾਹ ਕਿੰਨੀ ਕਿ ਤੇਜ਼ ਹੁੰਦੀ ਸੀ। ਨਿਗਾਹ ਚੱਲ ਯਾਰ ਪੁੱਛ ਲਿਆ ਮੈਂ ਨਿਗਾਹ ਨਜ਼ਰ। ਚਾਚੀ ਤੇਰੀ ਨੇ ਜਾਣਾ ਆਪਣੇ ਮਾਪਿਆਂ ਨਾਲ ਬਈ 900 ਮੀਲ ਦੂਰ ਸੀ। 900 ਮਿਲੋ ਸੋ ਮਿਲੋ। ਹਾਂ ਉਹਨੇ ਜਾਣਾ
ਮੈਂ ਇੰਜ ਕਰਕੇ ਵੇਖ ਲੈਣਾ ਵੀ ਕੀ ਕਰਨ ਲਈ ਉੱਥੇ 900 ਮੀਲ ਦੂਰ ਆ ਕਰਕੇ ਦੇਖ ਲਓ। ਨਜ਼ਰ ਤੇਜ਼ ਹੁੰਦੀ ਸੀ। ਬੜੀ ਨਿਗਾਹ ਤੇ ਇਸ ਤਰ੍ਹਾਂ ਅਖਰੋਟ ਤਾਂ ਮੁੱਕਣ ਨਹੀਂ ਸੀ ਦਿੰਦੀ ਘਰ ਚਾਚੀ ਤੇਰੀ। ਬਦਾਮ ਦੀਆਂ ਗਿਰੀਆਂ ਦੀਆਂ ਤੇ ਧਾਂਗਾ ਲੱਗੀਆਂ ਹੁੰਦੀਆਂ ਸੀ, ਗਿਰੀ ਤੇ ਗਿਰੀ ਰੱਖ ਕੇ ਉਹਨੇ ਧਾਂਗਾ ਲਾਈਆਂ ਹੁਣ। ਯਾਰ ਉਹ ਗੱਲ ਮੰਨਣ ਚਾਹੁੰਦੀ ਵੀ ਗਿਰੀ ਮੈਂ ਉਹਨੂੰ ਕਈ ਵਾਰੀ ਕਹਿਣਾ ਵੀ ਆ ਹੁਣੇ ਗਿਰੀ ਉਹਨੇ ਕਹਿਣਾ ਨਹੀਂ। ਬਦਾਮ ਗਿਰੀ ਆਹ, ਨਹੀਂ ਗਿਰੀ। ਯਾਰ ਬੰਦਾ ਪੁੱਛੇ ਉਦੋਂ ਚੀਨ ਦੇ ਡੇਲੇ ਚੱਲਦੇ ਸੀ ਵੀ ਏਡੀ ਦੂਰੋਂ ਦੇਖ ਲੈਣਾ। ਓਏ ਦੇਸੀ ਬਦਾਮ ਹੁੰਦਾ ਸੀ, ਦੇਸੀ ਬਦਾਮ, ਅਰਾਨੀ ਗਿਰੀਆਂ, ਉਹ ਇੰਡੀਆ ਦੀ ਗਿਰੀਆਂ ਨਹੀਂ ਖਾਧੀ ਜਾਂਦੀਆਂ ਬਾਬਾ ਜੀ। ਉਹ ਖਾ ਲੈਂਦੀਆਂ ਸੀ। ਫਿਰਨਾ ਥੋੜਾ ਗੱਲ ਤੋਂ ਉਹ ਨਹੀਂ ਯਾਰ ਪੈਦਲ ਫਿਰਦੇ ਬਈ ਐਵੇਂ ਨਿਕਲ ਜਾਣਾ। ਹਾਂ ਐਵੇਂ ਨਹੀਂ ਨਿਕਲੀਦਾ ਬਾਬਾ ਜੀ, ਤੁਸੀਂ ਸਿਆਣੇ ਮਿਆਣੇ ਓਏ ਅਸੀਂ ਆਪਣੀ ਉਮਰ ਜਾਵੇਂ ਨਿਕਲ ਜਾਂਦੇ ਸਾਂ। ਹਾਂ ਹੁਣ ਇਹਦੀ ਚਾਚੀ ਨਹੀਂ ਰਹੀ ਤੇ ਓਏ ਤੈਨੂੰ ਦੱਸ ਦੇ। ਯਾਰ, ਮੇਰੀ ਚਾਚੀ ਕਿਹੜੀ ਤੁਸੀਂ ਕਹੋਗੇ ਤੁਹਾਡੀ ਸਾਰਿਆਂ ਦੀ ਚਾਚੀ ਮੁਸ਼ਤਰਕਾ ਕਹੋ। ਓਏ ਸਾਰਿਆਂ ਦੀ ਚਾਚੀ, ਮੇਰੀ ਘਰ ਦੀ, ਮੈਨੂੰ ਯਾਰ ਡਰ ਲੱਗਣ ਲੱਗਾ। ਤੇਰੀ ਚਾਚੀ ਹਾਂ। ਇੰਜ ਸੀ ਸਹੇਲੀਆਂ। ਅੱਛਾ ਆਹੋ, ਜਿਹੜੀ ਤੇਰੀ ਤੇ ਮੇਰੀ ਚਾਚੀ ਸੇ ਬਈ ਮੈਂ ਘਰੋਂ ਨਿਕਲਣਾ ਅੱਜ ਨੂੰ ਤੁਸੀਂ ਕਹਿੰਦੇ ਬਾਖ। ਹਾਂ ਫਿਰਦਾ ਤੁਰਨਾ ਹਾਂ ਬਈ 8-9 ਦੇਸੀ ਘਿਓ ਦੇ ਪਰੌਠੇ ਖਾ ਲੈਣੇ। ਸੁਬਹ ਠੀਕ ਆ ਸਵੇਰੇ 8-9 ਦੇਸੀ ਘਿਓ ਦੇ ਪਰੌਠੇ ਤੇ ਆਹ ਪਰੌਠਾ ਸੈਜ਼ ਤੇ ਘਿਓ ਰੋੜਨਾ ਉੱਤੇ ਟੀਨ। ਹਾਂਜੀ। ਆ ਚਮਚੀਆਂ ਨਾਲ ਨਹੀਂ ਲਾਉਣਾ, ਅੱਛਾ ਜੀ ਯਾਰ ਉਦੋਂ ਘਿਓ ਵੀ ਘਿਓ ਰੋੜ ਦੇਣਾ ਉੱਤੇ। ਇਹ ਤਾਂ ਪਰੌਂਠਾ ਨਿਚੋੜ ਕੇ ਖਾਂਦੇ ਸੀ ਵੀ ਉਹਦੇ ਚੋਂ। ਉਦੋਂ ਘਿਓ ਨਾ ਲੈਂਟਰ ਵਾਲੀ ਮਸ਼ੀਨ ਨਾਲ ਪੈਂਦਾ ਸੀ, ਐ ਕਰਦੇ ਸੀ। ਇਹ ਮੁੰਡਾ ਕੌਣ? ਗੁਲਾਮ ਹੈਦਰ ਦਾ ਮੁੰਡਾ। ਓਏ ਹੋਏ ਉਹ ਵੀ ਫਿੱਕਾ ਕਰਤਾ ਹੀ। ਗੁਲਾਮ ਇਧਰ ਵੀ ਇਹ ਹੁੰਦਾ ਇਦਾਂ ਹੁੰਦਾ। ਇਹਦਾ ਹੁੰਦਾ ਕੁਛ ਸ਼ਿਕਾਰ ਵੀ ਕੀਤਾ। ਸ਼ਿਕਾਰ ਹਾਂ ਬਈ ਧੱਫਾ ਮਾਰਿਆ ਸ਼ੇਰ ਨੂੰ। ਮੈਂ ਜੰਗਲ ਚੋਂ ਲੰਘਣ ਆ ਤਾਂ ਮੈਨੂੰ ਲੱਗਾ ਵੀ ਕੋਈ ਕੁੱਤਾ ਸ਼ੁੱਤਾ ਮੈਨੂੰ ਪੈ ਗਿਆ। ਰਾਤ ਦਾ ਟਾਈਮ ਸੀ। ਮੈਂ ਕਿਹਾ ਕੋਈ ਜਾਨਵਰ ਆ, ਕੋਈ ਕੁੱਤਾ ਬਿੱਲਾ। ਉਹ ਤਾਂ ਸੋਟੀ ਹੁੰਦੀ ਸੀ ਯਾਰ। ਛੋਟੀ ਨਹੀਂ ਸੀ ਮੇਰੇ ਕੋਲ, ਛੋਟੀ ਤੇ ਬਜ਼ੁਰਗ ਬੰਦੇ ਲੈ ਕੇ ਤੁਰਦੇ ਸੀ। ਆਹੋ ਤੇ ਹਾਂ ਅੱਛਾ ਤੇ ਉਦੋਂ ਜਵਾਨ ਸੀਗਾ। ਮੈਂ ਬਾਬਾ ਜੀ ਮੈਂ ਕਿਹਾ ਵੀ ਕੋਈ ਕੁੱਤਾ ਬਿੱਲਾ, ਮੈਂ ਬਈ ਫੜ ਲਿਆ ਉਹਨੂੰ, ਇਹਦੀ ਧੌਣ ਮੈਂ ਇੱਥੇ ਲੈ ਲਈ। ਇੱਥੋਂ ਮੈਂ ਇੱਕੋ ਹੀ ਉਹ ਬਣਾ ਕੇ ਨਾ ਮੈਂ ਮਾਰਿਆ ਉਹਦੀ ਬੱਖੀ 'ਚ। ਓਏ ਹੋਏ ਡੇਲਾ ਡਾਊਨ ਕਰਤਾ। ਹਾਂ ਉਹ ਸਿਰਨ ਲੋ ਫੜਿਆ ਬੱਖੀ ਚ ਮਾਰ। ਯਾਰ ਜੀ ਪੁੱਤ ਆ ਵੇਖਣਾ ਆ ਫੜਿਆ ਵਾ ਇੱਥੇ ਆ। ਇਹਨੂੰ ਕਰ ਉਹ ਕੱਟੀ ਦੀ ਸਿਰ ਤੇ ਵੱਖੀ ਹੁੰਦੀ ਦੱਸੋ। ਉਹ ਕੱਟਾ ਲਿਓ ਛੱਤੋ ਉਹ ਹੋਰ ਵੀ ਸ਼ੇਰ ਕਹਿੰਦੇ ਸ਼ੇਰ। ਹਾਂ ਸ਼ੇਰ ਮੈਨੂੰ ਨਹੀਂ ਸੀ ਪਤਾ ਵੀ ਸ਼ੇਰ ਆ। ਮੈਂ ਮਾਰਿਆ, ਉਹਨੇ ਦੂਜਾ ਸਾਹ ਨਹੀਂ ਲਿਆ। ਡੇਗ ਪਿਆ। ਮੈਂ ਕੱਪੜੇ ਝਾੜੇ ਚਲਾ ਗਿਆ। ਸਵੇਰ ਨੂੰ ਜੰਗਲ 'ਚ ਲੋਕੀ ਆ ਕਹਿੰਦੇ ਭਾਈ ਰਾਤੀ ਉੱਥੇ ਸ਼ੇਰ ਮਾਰ ਗਿਆ ਕੋਈ। ਮੈਂ ਬਈ ਚੁੱਪ ਕਰ ਗਿਆ। ਮੈਂ ਕਿਹਾ ਵੀ ਉਹ ਮੇਰੇ ਤੇ ਨਾ ਪੈ ਜਾਵੇ। ਮੈਨੂੰ ਪਤਾ ਲੱਗ ਗਿਆ। ਮੈਂ ਤੇਰੀ ਚਾਚੀ ਨੂੰ ਦੱਸਿਆ, ਮੈਂ ਕਿਹਾ ਉਹ ਮੈਂ ਸੀ। ਓਏ ਹੋਏ 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 ਹਰ ਗੱਲ ਚਾਚੀ ਨੂੰ ਦੱਸੀ। ਉਹ ਮੈਨੂੰ ਅੱਗੋਂ ਛੇੜੇ ਕभी ਵੀ ਤੁਸੀਂ ਹਟਦੇ ਨਹੀਂ ਨਾ ਸ਼ੇਰ ਮਾਰਨ ਤੋਂ। ਚਾਚੀ ਦਿਲੋਂ ਲਾਉਣੇ ਤੁਸੀਂ। ਨਿਸ਼ਾਨੇ ਦਾ ਕੀ ਹਿਸਾਬ ਤਾ ਉਹਨੇ ਆਪ ਬੈਠੇ ਭੁੱਲੇ ਖੇਲੇ। ਨਹੀਂ ਸਾਡਾ ਹੁੰਦਾ ਸੀ ਗੱਤਕਾ। ਗੱਤਕਾ ਕੀ ਹੁੰਦਾ? ਗੱਤਕਾ ਨਹੀਂ ਪਤਾ ਤੈਨੂੰ? ਨਹੀਂ ਤੈਨੂੰ ਵੀ ਨਹੀਂ ਉਹ ਪਤਾ? ਗੱਤਕਾ ਨਾ ਧਾੜਕਾ ਉਹ ਨਾ। ਹਾਂ ਫੁੱਟਬਾਲ ਕੇ ਇੱਕ ਦਿਨ ਲਾਇਆ ਮੁੰਡਾ, ਕਹਿੰਦਾ ਚਾਚਾ ਇਹਨੂੰ ਕਿੱਕ ਮਾਰ। ਬਈ ਮੈਂ ਕਿੱਕ ਮਾਰੀ ਆ, ਉਹ ਫੁੱਟਬਾਲ ਦੇ ਵਿੱਚੋਂ ਮੇਰਾ ਪੈਰ ਲੰਘ ਗਿਆ। ਫੁੱਟਬਾਲ ਇੱਥੇ ਪਾ ਯਾਰ ਪਾਪਾ ਐਡਾ ਸੱਚ ਬਹੁਤ ਛੇ। ਹਾਂ ਐਡਾ ਯਕੀਨ ਜ਼ਾਲਮ। ਕਰ। ਉਹ 2.5-3 ਸਾਲ ਮੈਂ ਇਦਾਂ ਹੀ ਫਿਰਦਾ ਰਿਹਾ। ਫੁੱਟਬਾਲ ਲੈ ਹਾਂ ਧੋਤੀ ਮੈਂ ਬੰਨੀ ਹੋਣੀ ਤੇ ਲੋਕਾਂ ਨੇ ਕਹਿਣਾ ਚਾਚਾ ਆ ਕੀ ਲਕਾਇਆ ਹੀ। ਮੈਂ ਇੰਜ ਕਰਕੇ ਦਿਖਾਉਣਾ ਭਾਵਾ ਫੁੱਟਬਾਲ ਨੂੰ ਕਿੱਕ ਮਾਰੀ ਸੀ, ਉਹਦੇ ਵਿੱਚੋਂ ਹੀ ਪੈਰ ਲੰਘ ਗਿਆ, ਉਹ ਇੱਥੇ ਫਸ ਗਿਆ। ਇਹਦੇ ਕੋਈ ਦਵਾਈ ਬੂਟੀ ਨਹੀਂ ਕੀਤੀ? ਨਾ ਮੈਂ ਕਿਹਾ ਲੱਗਾ ਰਹੇ। ਸੋਹਣਾ ਲੱਗਦਾ ਡੈਕੋਰੇਸ਼ਨ ਉਹ ਤੇ। ਇੰਨੇ ਪੱਤੀਆਂ ਆ ਗਈਆਂ ਸੀ ਉਹਦੇ ਫੁੱਟਬਾਲ ਤੇ। ਹਾਂ ਤੇ ਬਾਬਾ ਜੀ ਕੋ ਨੇਜਾ ਬਾਜੀ ਕਿਸਾ? ਨਾ ਸਿਰਫ ਚੇਜ਼ਾ ਬਾਜੀ। ਅੱਛਾ ਤੁਹਾਡੇ ਦੌਰ 'ਚ ਐਸੇ ਸ਼ੂਗਰ ਬੜਾ ਜੁਗਤੀਏ ਮੁੰਡੇ ਹੁੰਦੇ ਸੀ। ਇੱਕ ਮਿੱਠਾ ਪੁਰੀਆ ਹੁੰਦਾ ਸੀ। ਓਏ ਹੋਏ ਉਹ ਤਾਂ ਲੈ ਕੇ ਸਿੱਧਾ ਬਈ ਪੂਰਾ। ਅੱਛਾ ਵਾਕਈ ਹਾਂ ਸਹੀ ਗੱਲ ਹੈ। ਬਈ ਐਸਾ ਤੇਜ਼ ਫੜਿਆ ਨਾ ਉਹਨੇ ਇੱਕੋ ਸਾਹ 'ਚ ਹੀ ਕੰਜਰ ਨੇ ਕੋਈ 20-25 ਜੁਗਤਾਂ ਮਾਰ ਦੇਣੀ। ਉਹ ਮੈਨੂੰ ਪਤਾ ਲੱਗਾ, ਕਹਿੰਦੇ ਵੀ ਫਲਾਂ ਪਿੰਡ 'ਚ ਨਾ ਕਿਤੇ ਮਿੱਠਾਪੁਰ 'ਚ ਕੋਈ ਮੁੰਡਾ ਆ ਕੋਈ ਸਾਜਦ। ਮੈਂ ਕਿਹਾ ਚਲੇ ਜਾਂਦੇ ਆ। ਮਿਲ ਲੈਣੇ ਬਈ ਖਾਲੀ ਤਾਕਤ ਹੀ ਕਰਨੀ ਵੀ ਜੁਗਤਾਂ ਵੀ ਦੇਖੀ ਜਰਾ। ਚਲਾ ਗਿਆ ਮੈਂ ਬਾਲਿਆਂ ਨੂੰ ਅੱਗੇ। ਬਈ ਉਹ ਚੰਗਾ ਸੋਹਣਾ ਜਵਾਨ ਮੁੰਡਾ। ਵੀ ਉਹ ਸ਼ੁਰੂ ਹੋ ਗਿਆ ਵੀ ਚਾਚੇ ਦਾ ਮੂੰਹ ਇੰਜ, ਚਾਚੇ ਦਾ ਮੂੰਹ ਇੰਜ, ਚਾਚੇ ਦਾ ਮੂੰਹ ਇੰਜ, ਚਾਚੇ ਦਾ ਮੂੰਹ ਇੰਜ। ਚਾਚੀ ਤੇਰੀ ਨਾਲ ਹੀ ਸੀ। ਚਾਚੀ ਤੇਰੀ ਨੂੰ ਮੈਂ ਨਾਲ ਲੈ ਕੇ ਜਾਂਦਾ ਇਹ ਰਿਹਾ। ਚਾਚੀ ਕਿਤੇ ਨਿਕਲੀ ਸੀ ਵੀ ਹਰ ਜਗ੍ਹਾ ਨਾਲ ਹੀ ਆ। ਉਹ ਯਾਰ ਨਾਲ ਹੀ ਹੁੰਦੀ। ਉਹ ਯਾਰ ਮੈਨੂੰ ਕਿਤੇ ਮੈਂ ਉਹਨੂੰ ਫੁੱਲਾਂ ਵਾਂਗੂ ਰੱਖਿਆ ਸੀ। ਫੁੱਲਾਂ ਦਾ ਫੁੱਲ ਦੂਰ ਨਹੀਂ ਰੱਖੀ ਦੇ ਆਪਣੇ ਤੋਂ। ਕੀ ਬਾਤ ਆ ਵੀ ਕਿਤੇ ਚਾਚੀ ਗਮਲੇ 'ਚ ਗੱਡੀ ਗਈ ਸੀ। ਨਾ ਫੁੱਲ ਦੇ ਬਾਰੇ 'ਚ ਨਹੀਂ ਗੱਲ ਕਰਨੀ। ਮੇਰੇ ਫੁੱਲ ਦੇ ਬਾਰੇ 'ਚ ਗੱਲ ਨਹੀਂ ਕਰਨੀ। ਚਾਚੀ ਕਿਤੇ ਟਿਕਣ ਦੇ ਹੀ ਹੁਣ। ਫੁੱਲ ਦਾ ਭਲਾ, ਫੁੱਲ ਦੀ ਖੈਰ।
ਦੁਆ ਕਰਿਆ ਕਰ ਮੇਰੇ ਫੁੱਲ ਦਾ ਭਲਾ ਫੁੱਲ ਦੀ ਖੈਰ। ਚਾਚੀ ਤੇਰੀ ਹੱਸੀ ਨਹੀਂ। ਮੈਂ ਕਿਹਾ ਵੀ ਜੇ ਤੇਰੀ ਚਾਚੀ ਹੱਸ ਗਈ ਮੈਂ ਮੰਨ ਜਾਗਾ ਵੀ ਤੂੰ ਮਾਹੌਲੀ ਆ। ਹਾਂ ਚਾਚੀ ਠੀਕ ਆ। ਸੀ। ਚਾਚੀ ਹੱਸੀ ਨਹੀਂ। ਚਾਚੀ ਇੱਕੋ ਵਾਰੀ ਜ਼ਿੰਦਗੀ 'ਚ ਹੱਸੀ ਸੀ, ਉਹ ਜਦੋਂ ਮੈਂ ਪੱਠੇ ਵੱਢਣ ਗਿਆ ਸੀ। ਆਹੋ ਕਿ ਨਹੀਂ ਹੱਸੀ? ਹੂੰ ਓਏ ਔਰਤ ਜਾਤ ਦਾ ਹਾਸਾ ਵੀ ਕਿਸੇ ਦੀ ਮਾਨਤ ਹੁੰਦਾ ਵਾ। ਆਏ 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 ਔਰਤ ਜਾਤ ਜਿਹੜੀ ਨਸਲੀ ਖਾਨਦਾਨੀ ਹੁੰਦੀ ਆ, ਉਹਦੀ ਜਿਹੜੀ ਮੁਸਕਰਾਹਟ ਜਿਹੜੀ ਹੁੰਦੀ ਆ, ਇਹ ਵੀ ਸਿਰਫ ਆਪਣੀ ਮਾਂ ਵਾਸਤੇ, ਭੈਣਾਂ ਭਰਾਵਾਂ ਵਾਸਤੇ ਜਾਂ ਖਾਮਦ ਵਾਸਤੇ ਹੁੰਦੀ ਆ। ਵਾਹ 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 ਤੈ ਆ ਜਿਹੜੀਆਂ ਸਵਾਣੀਆਂ ਘਰੋਂ ਬਾਹਰ ਜਾ ਕੇ ਸੱਜ ਵੱਜ ਕੇ ਹਾਂ ਬੁਰਖਾ ਵੀ ਪਾਇਆ ਹੁੰਦਾ, ਇੰਨਾ ਕੁ ਮੂੰਹ ਛੱਡਿਆ ਹੁੰਦਾ, ਹਾਂਜੀ ਹਾਂਜੀ। ਠੀਕ ਆ, ਉਹਦੇ ਵਿੱਚੋਂ ਅੱਖ ਚੱਖ ਪਾ ਕੇ ਦੁਕਾਨਦਾਰਾਂ ਨਾਲ ਹਲਕਾ ਹਲਕਾ ਹੱਸਦੀਆਂ ਨੇ। ਬਈ ਲਾਹਨਤ ਉਹਨਾਂ ਤੇ। ਬਾਬਾ ਜੀ ਕਿਆ ਪਿਛਲੀਆਂ ਗੱਲਾਂ ਦੀ ਗੱਲ ਕੀਤੀ ਜੀ। ਇੱਕ ਸਵਾਲ ਮੇਰੇ ਜ਼ਿਹਨ ਚ ਆ ਗਿਆ, ਕਦੀ ਕੋਈ ਚਾਚੀ ਤੇ ਚਲੀ ਗਈ ਹੂੰ, ਕਦੀ ਦੂਸਰਾ ਕੋਈ ਵਿਆਹ ਕਰਨ ਦਾ ਨਹੀਂ ਸੋਚਿਆ? ਸੋਚਣ ਤੋਂ ਪਹਿਲੇ ਹੋ ਜਾਂਦਾ ਸੀ। ਮੈਂ ਬਾਅਦ ਚ ਸੋਚਦਾ ਸੀ ਵੀ ਇਹ ਕੀ ਕਰ ਲਿਆ ਮੈਂ। ਸੋਚਦਾ ਨਹੀਂ ਸੀ, ਵੇਖਦਾ ਸੀ। ਬਾਬਾ ਜੀ ਇਹ ਫਿਰ ਬਾਬਾ ਜੀ ਕੋਈ ਬਹੁਤੀ ਪੁਰਾਣੀਆਂ ਗੱਲਾਂ ਨਹੀਂ ਹੈਗੀਆਂ। ਹਾਂਜੀ, ਬਾਬਾ ਜੀ ਉਹ ਕੋਈ ਪਰ ਚਾਚੀ ਤੇਰੀ ਬਹੁਤ ਧਿਆਨ ਰੱਖਦੀ ਸੀ, ਮਗਰ ਆਈ ਦੀ ਹਰ ਜਗ੍ਹਾ ਤੇ। ਤੇ ਚਾਚਾ ਜੀ ਤੁਸੀਂ ਜਰਾ ਜੰਗਲਾਤੀ ਮਾਹੌਲ 'ਚ ਬੜਾ ਫਿਰੇ ਜੀ। ਬਹੁਤ ਸਾਡੇ ਆਲੇ ਦੁਆਲੇ ਸਾਰੇ ਜੰਗਲ ਹੀ ਸੀ। ਹਾਂਜੀ, ਪੂਰਾ ਪਿੰਡ ਤੁਹਾਡਾ ਜੰਗਲ ਦੇ ਵਿੱਚ ਘਰ ਕਰਕੇ ਸੀਗਾ। ਆਹੋ, ਤੇ ਉਹ ਕਦੀ ਟਾਰਜ਼ਨ ਨਾਲ ਮੁਲਾਕਾਤ ਹੋਈ ਹੈ? ਉਹ ਟਾਰਜ਼ਨ ਤਾਂ ਮੇਰੇ ਕੋਲ ਬੁਲਾਉਂਦਾ ਸੀ, ਅੱਛਾ ਜੀ। ਯਕੀਨ ਕਰ। ਉਹਨੇ ਦਰਖਤਾਂ ਦੇ ਪਟੂਸੀਆਂ ਮਾਰਦੇ ਜਾਣਾ ਵੀ ਮੇਰੇ ਘਰੋਂ ਇਧਰੋਂ ਹੀ, ਮੇਰੇ ਅੱਗੋਂ ਨਹੀਂ ਸੀ ਲੰਘਦਾ, ਉਤੋਂ ਦੀ ਆਉਂਦਾ ਸੀ ਦਰਖਤਾਂ ਦੇ ਉੱਤੋਂ। ਉਹਨੂੰ ਪਤਾ ਮੈਂ ਜੀ ਇੱਕ ਦਿਨ ਲੱਤ ਫੜ ਕੇ ਥੱਲੇ ਖਿੱਚ ਲਿਆ। ਮੈਂ ਕਿਹਾ ਤੂੰ ਕੀ ਝਾਤੀਆਂ ਮਾਰਦਾ ਫਿਰਦਾ ਲੋਕਾਂ ਦੇ ਘਰਾਂ 'ਚ। ਟਾਰਜਨ ਦੀ ਟਾਰਜ਼ਨ ਵਾ ਲੱਤ ਫੜ ਕੇ ਜੋ ਮੈਂ ਥੱਲੇ ਖਿੱਚ ਲਿਆ ਤੇ ਉਹਨੇ ਉੱਤੇ ਉਹ ਖੱਲ ਜੀ ਪਾਈ ਸੀ, ਆਹੋ ਆਹੋ ਟਾਟਾ ਮਿਲੋਂ ਲੈ ਕੇ ਨਾ ਉਹ ਡਿਜ਼ਾਈਨ ਦਾ ਕੱਪੜਾ ਕੋਈ। ਟਾਟਾ ਮਾਰ ਕੇ ਆਹੋ। ਚੀਤਾ ਮਾਰ ਕੇ ਆ ਓਏ ਹੋਈ ਉਹਦਾ ਕਿਤੇ ਆਪ ਕਿਤੇ ਨੰਗਾ ਹੋ ਗਿਆ ਦਰਖਤ ਦੇ ਪਿੱਛੇ ਖਲੋ ਗਿਆ, ਜਗਰ ਚਾਚਾ ਮਾਫ ਕਰ। ਮੈਂ ਕਿਹਾ ਆ ਜਾ ਓ ਏਡਾ ਟਾਰਜ਼ਨ। ਉਦੋਂ ਚਾਚੀ ਹੈ ਨਹੀਂ ਸੀ ਤੇਰੀ, ਸ਼ੁਕਰ ਆ ਉਹ ਮੈਨੂੰ ਰੋਕ ਲੈਂਦੀ ਸੀ ਇਹੋ ਜਿਹਾ। ਬੜਾ ਫਿਰਦਾ ਰਿਹਾ ਉੱਥੇ। ਫਿਰ ਇੱਕ ਦਿਨ ਉਹਨੂੰ ਮੈਂ ਸਮਝਾਇਆ, ਮੈਂ ਕਿਹਾ ਇਹ ਕੁਛ ਨਹੀਂ ਲੱਭਣਾ ਤੈਨੂੰ। ਹਾਂ ਬੁੱਢਾ ਹੋ ਗਿਆ ਵਿਚਾਰਾ ਉੱਥੇ। ਫਿਰ ਇੱਕ ਅੱਜ ਸੋਟੀ ਫੜੀ ਹੋਣੀ, ਦੂਜੇ ਨਾਲ ਉਹਨੇ ਲੰਮਾ ਲੰਮਕੇ ਜਾ ਦਾ ਕੀ ਫਾਇਦਾ? ਉਹ ਕਿੱਥੇ ਲੱਗਦੀ ਸੀ? ਲੱਗਦੀ ਕਿਤੇ ਨਹੀਂ ਸੀ, ਬਸ ਐਵੇਂ ਜਿਹਨੀ ਉਹਦੀ ਤਸੱਲੀ ਸੀ ਵੀ ਮੈਂ ਛੋਟੀ ਫੜੀ, ਨਾ ਬਜ਼ੁਰਗ ਹੋ ਗਏ। ਮੈਂ ਬਜ਼ੁਰਗ ਹੋ ਗਿਆ। ਮੈਂ ਪੱਕਦਾ ਨਹੀਂ ਉਹ। ਹੱਕ ਤਾਂ ਸੀ ਇੱਕ ਦਰਖਤ ਤੋਂ ਦੂਜੇ ਦਰਖਤ ਤੇ ਜਾ ਕੇ 20 ਮਿੰਟ ਸ਼ਾਖ ਤੇ ਬਹਿ ਕੇ ਸਾਹ ਲੈਂਦਾ ਇਹ ਜਾਂਦਾ ਸੀ। ਨਹੀਂ ਤਾਂ ਤੁਸੀਂ ਉਹਨੂੰ ਕੋਈ ਕੰਮ ਕਰਾਉਣ ਦਾ ਕੰਮ ਕਰਾਇਆ ਮੈਂ ਕਿਹਾ ਤੂੰ ਜੋ ਇਹ ਦਰਖਤ ਸਾਰੇ ਤਾਂ ਫਿਰਦਾ। ਮੈਂ ਫਿਰ ਰੁਪਈਏ 20 ਦਿੱਤੇ ਉਹਨੂੰ। ਮੈਂ ਕਿਹਾ ਆਰੀ ਲੈ ਕੇ ਆ, ਰੰਦਾ ਲੈ ਕੇ ਆ। ਫਿਰ ਉਹਨਾਂ ਹੀ ਦਰਖਤਾਂ ਨੂੰ ਕੱਟ ਕੇ ਮੰਜੀ ਪੀੜੀ ਬਣਾ ਕੇ ਵੇਚਿਆ ਉਹਨੇ 8-9 ਸਾਲ। ਅੱਛਾ ਜੀ ਵੈਰੀ ਗੁੱਡ। ਫਿਰ ਇੱਕ ਦਿਨ ਮੈਨੂੰ ਕਹਿੰਦਾ ਚਾਚਾ ਦਰਖਤ ਮੁੱਕ ਗਏ ਆ ਤੇ ਮੇਰੀ ਉਹ ਜਿਹੜੀ ਆ ਉਹ ਪੂਰੀ ਨਹੀਂ ਹੋਣ ਦੀ। ਮੈਂ ਫਿਰ ਲੈਣ ਸਰ 20-25 ਮੰਜੀਆਂ ਖਿਲਾਰ ਦੇਣੀਆਂ ਉਹਨੇ, ਇੱਧਰਲੀ ਮੰਜੀ ਤੋਂ ਸ਼ੁਰੂ ਹੋਣਾ, ਇੱਧਰਲੀ ਮੰਜੀ ਤੱਕ ਜਾਣਾ ਉਹਨੇ। ਪਾਵੇ ਫੜ ਕੇ ਪਾਵੇ ਫੜ ਗਿਆ ਮੰਜੀ ਤੂੰ ਮੰਜੀ ਹੈ। ਮੰਜੀ ਟੂ ਮੰਜੀ ਉਹਨੇ ਫਿਰ ਜਾਈ ਉਹਨੇ ਆਪਣਾ ਚਾਅ ਪੂਰਾ ਕਰ ਲਿਆ। ਫਿਰ ਐਂਡ ਤੇ ਵਿਚਾਰੇ ਦੀ ਮੌਤ ਬੜੀ ਦਰਦਨਾਕ ਹੋਈ। ਉਹ ਕਿਤੇ ਬਿਜਲੀ ਵਾਲੇ ਆ ਗਏ, ਉਹਨਾਂ ਨੇ ਖੰਭੇ ਖੁੰਬੇ ਲਾਤੇ ਦਰਖਤਾਂ ਦੇ ਵਿੱਚ। ਉਹ ਬੇਧਿਆਨੀ ਕਿਤੇ ਸ਼ਾਮ ਦੇ ਟਾਈਮ ਕਿਤੇ ਗਿਆ, ਇੰਜ ਕਰਕੇ 2 ਕੋਨੇ ਦਰਖਤ ਟੰਗੇ, ਤੀਜਾ ਸਿੱਧਾ ਹੀ ਖੰਭੇ ਨੂੰ ਹੱਥ ਪਾ ਲਿਆ। ਓਏ ਹੋਏ 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 ਉਤੋਂ ਇੰਜ ਡਿੱਗਿਆ ਜਿਵੇਂ ਅੱਲਾ ਮਾਫੀ ਦੇ ਸ਼ਰਲਾ ਮਾਰ ਕੇ ਸਿੱਟਿਆ ਕਿਸੇ ਨੇ। ਨਹੀਂ ਤਾਇਆ ਜੀ ਸਹੀ ਦੱਸਣਾ, ਕਈ ਦਿਲ ਕੀਤਾ ਫਿਲਮਾਂ ਚ ਆਉਣ ਨੂੰ? ਯਾਰ ਫਿਲਮਾਂ ਵਾਲਾ ਇਹ ਵੀ ਝੂਠਾ ਜਿਹਾ ਕੰਮ ਹੁੰਦਾ, ਕੋਈ ਸੱਚਾ ਕੰਮ ਹੋਵੇ ਤਾਂ ਉਹ ਬੰਦਾ ਕਰੇ। ਸਾਡੀ ਜ਼ਿੰਦਗੀ ਇੱਕ ਫਿਲਮ ਆ ਪੁੱਤਰ। ਹਾਏ ਹਾਏ ਕਦੀ ਮੇਰੇ ਕੋਲ ਬਹਿ ਕੇ ਸਿੱਖੋ ਤੇ ਫੇਰ ਆ। ਸਾਡੀ ਜ਼ਿੰਦਗੀ ਇੱਕ ਫਿਲਮ ਆ, ਅਸੀਂ ਐਕਟਰ ਆ ਸਾਰੇ। ਇਹ ਤੇ ਹੈ ਕਿੱਥੇ ਨਹੀਂ ਐਕਟਿੰਗ ਕਰਦੇ ਤੁਸੀਂ? ਸਹੀ। ਸਾਰੇ ਰਿਸ਼ਤਿਆਂ ਸਾਹਮਣੇ ਐਕਟਿੰਗ ਕਰਦੇ ਤੁਸੀਂ। ਰਕਸ਼ਾ ਕਰਾਉਣਾ ਹੋਵੇ ਉੱਥੇ ਐਕਟਿੰਗ ਸ਼ੁਰੂ ਕਰ ਦਿੰਦੇ ਤੁਸੀਂ। ਮੈਂ ਇੰਨੇ ਦੇ ਕੇ ਆਇਆ, ਮੈਂ ਇੰਨੇ ਦੇ ਕੇ ਆਇਆ, ਉੱਥੇ ਡਾਇਲੌਗ ਸ਼ੁਰੂ ਕਰ। ਝੂਠ ਸ਼ੁਰੂ ਕਰ। ਸਬਜ਼ੀ ਲੈਣ ਜਾਓ ਉੱਥੇ ਐਕਟਿੰਗ ਸ਼ੁਰੂ ਕਰ ਦਿੰਦੇ ਤੁਸੀਂ। ਹਰ ਜਗ੍ਹਾ ਤੇ ਤਾਂ ਤੁਸੀਂ ਐਕਟਿੰਗ ਕਰਦੇ। ਮਾਂ ਦੇ ਸਾਹਮਣੇ ਹੋਰ ਐਕਟਿੰਗ ਕਰਦੇ, ਪਿਓ ਦੇ ਸਾਹਮਣੇ ਹੋਰ ਐਕਟਿੰਗ ਕਰਦੇ, ਬੁੱਢੀ ਦੇ ਸਾਹਮਣੇ ਹੋਰ ਐਕਟਿੰਗ ਕਰਦੇ। ਬਾਬਾ ਜੀ 4 ਦੋਸਤ ਆ, ਸਾਨੂੰ ਚਾਹ ਨੂੰ ਇੱਕ ਨਸੀਹਤ ਕਰਨੀ ਜਿਹੜੀ ਸਾਡੇ ਗਾਂ ਕੰਮ ਆਵੇ। ਪੁੱਤਰ ਇਤਫਾਕ 'ਚ ਕੋਈ ਬਰਕਤ ਨਹੀਂ ਹੈਗੀ। ਉਹ ਲੜੋ ਮਰੋ ਆਪਸ 'ਚ, ਜਿੰਨਾ ਹੋ ਸਕੇ ਇੱਕ ਦੂਜੇ ਨੂੰ ਕੱਟ ਕੇ ਅੱਗੇ ਨਿਕਲਣ ਦੀ ਕੋਸ਼ਿਸ਼ ਕਰੋ। ਸਹੀ ਗੱਲ। ਇਹੀ ਅੱਜ ਕੱਲ ਦਾ ਹਿਸਾਬ ਆ, ਕਿਉਂਕਿ ਜਿਹਨੇ ਸੋਚਿਆ ਕਿ ਮੈਂ ਇਹਦਾ ਸਾਹਸ ਕਰ ਲਵਾਂ, ਉਹਨੂੰ ਅਗਲੇ ਨੇ ਠੋਕ ਦਿੱਤਾ ਕਿਤੇ ਨੁੱਕਰ 'ਚ। ਗੱਲ ਤੇ ਜ਼ਮਾਨੇ ਦੇ ਨਾਲ ਚੱਲਣਾ ਸਿੱਖੋ ਬਸ। ਵੱਡੀ ਗੱਲ ਕੀਤੀ ਹੈ, ਵੱਡੀ ਗੱਲ। ਉਹ ਟੱਚ ਮੋਬਾਈਲ ਰੱਖਿਆ ਕੋਲ? ਆ ਹੁਣ ਲਿਆ ਮੈਂ। ਕਿਹੜਾ ਵਾ ਇਹ? ਇਹ ਉਹ ਸੇਬ ਵਾਲਾ ਪਤਾ ਨਹੀਂ ਕਿਹੜਾ ਸੇਬ ਵਾਲਾ ਹੀ ਆ, ਕਿਤੇ ਬਾਹਰੋਂ ਆਇਆ ਸੀ। ਮੁੰਡੇ ਨੇ ਭੇਜਿਆ ਹੋਣਾ। ਇੱਕ ਮੁੰਡੇ ਨੂੰ ਮੈਂ ਦੱਸਿਆ ਸੀ, ਉਹ ਵਿਚਾਰਾ
ਉਹਨੂੰ ਮੈਂ ਨੁਸਖੇ ਦੱਸੇ 2 ਉਹ ਕਾਦੇ ਆਹ ਇੱਕ ਵੀ ਜਵਾਨੀ ਤਾਕਤ ਦੇ। ਮੈਂ ਕਿਹਾ ਵੀ ਆਹ ਖਾਇਆ ਕਰ। ਉਹਨੇ ਖਾਧਾ, ਉਹਨੂੰ ਕਿਤੇ ਅਫਾਕਾ ਹੋਇਆ, ਜਾਨ ਜੂਨ ਉਹਦੇ ਚ ਆ ਗਈ, ਉਹਨੇ ਫਿਰ ਬਾਹਰੋਂ ਭੇਜ ਦਿੱਤਾ। ਨਹੀਂ ਤੇ ਜਿਹੜੇ ਤੁਹਾਡੇ ਮੁੰਡੇ ਕੈਨੇਡਾ ਵਾ ਉਹ ਤੁਹਾਨੂੰ ਬੁਲਾਉਣ ਨਹੀਂ ਰਹੇ? ਉਹ ਨਹੀਂ ਬੁਲਾਉਂਦੇ। ਕਿਉਂ? ਨਾ ਮੈਂ ਆਪ ਹੀ ਨਹੀਂ ਜਾਂਦਾ ਪੁੱਤਰ। ਗੱਲ ਇਹ ਆ, ਰੱਬ ਕੋਲੋਂ ਇਹੀ ਮੰਗੀਦਾ ਵੀ ਤੁਰਦੇ ਫਿਰਦੇ ਲੈ ਜੀ। ਵੱਡਾ ਹੀ ਬਾਬਿਆਂ ਦਾ ਡਾਇਲੋਗ ਅਗਲੇ ਸ਼ਹਿਰ 'ਚ ਤੁਰਦੇ ਫਿਰਦੇ ਲੈ ਜੀ। ਬਾਬੇ ਦਾ ਉਹ ਫਿਰ ਤੁਰਦੇ ਫਿਰਦੇ ਲੈ ਜਾਂਦਾ ਮੈਨੂੰ, ਕਦੀ ਕਿਤੇ ਕਦੀ ਕਿਤੇ ਕਦੀ ਕਿਤੇ। ਮੈਂ ਵੀ ਜਾਣਦਾ ਰਹਿਣਾ। ਤਾਂ ਇਹ ਹਰ ਬਾਬੇ ਦਾ ਡਾਇਲੋਗ ਹੈ ਕਿ ਮੈਂ ਤੇ ਇਹੀ ਦੁਆ ਮੰਗਦਾ ਕਿ ਤੁਰਦਾ ਫਿਰਦਾ ਹੀ ਮੈਂ ਚੱਲ ਜਾਵਾਂ। ਭਾਜੀ ਇਹ ਬੜਾ ਵੱਡਾ ਹਾਂ, ਬੜੀ ਵੱਡੀ ਗੱਲ ਆ। ਮੁਤਾਜ਼ਗੀ ਨਹੀਂ ਹੋਣੀ ਚਾਹੀਦੀ। ਮੁਤਾਜ਼ਗੀ ਨਹੀਂ ਹੋਣੀ ਚਾਹੀਦੀ, ਲੇਕਿਨ ਮੁਤਾਜ਼ਗੀ ਇਹ ਵੀ ਦੱਸਦੀ ਆ ਕਿ ਕਿਹੜਾ ਕਿੰਨਾ ਕੁ ਪਿਆਰ। ਹਾਏ ਇਹ ਵੱਡੇ ਦੀ ਗੱਲਾਂ ਯਕੀਨ। ਗੱਲ ਇਹ ਆ ਵੀ ਮੇਰੀ ਥੋੜੀ ਜਿਹੀ ਜਿਹੜਾ ਚੇਂਜ ਆ ਸਾ ਵੀ ਉਹ ਤਾਂ ਠੀਕ ਆ ਗੱਲ, ਵੀ ਅੱਲਾ ਕਿਸੇ ਦਾ ਮੁਤਾਜ ਨਾ ਕਰੇ, ਤੁਰਦੇ ਫਿਰਦੇ ਲੈ ਜੇ। ਲੇਕਿਨ ਭਾਜੀ ਜੇ ਤੁਸੀਂ ਮੁਤਾਜ ਹੁੰਦੇ ਜੇ ਤੇ ਜਿਨ੍ਹਾਂ ਨੂੰ ਸਾਰੀ ਜ਼ਿੰਦਗੀ ਤੁਸੀਂ ਪਾਲਿਆ ਪੋਸਿਆ, ਉਹਨਾਂ ਦਾ ਖਿਆਲ ਕੀਤਾ, ਬਈ ਉਹਨਾਂ ਦਾ ਵੀ ਤੇ ਦੇਖੋ ਨਾ ਕੀ ਕਰਦੇ। ਹਾਂਜੀ ਹੈ ਕੀ ਬਾਤ ਹੈ ਬਾਬਾ ਜੀ, ਉਹਨਾਂ ਅਗਰ ਤੁਸੀਂ ਪਤਾ ਲਾਉਣਾ ਘੰਟਾ ਬੇਲ ਵਾਲੀ ਲੈਂਜ ਲਾ ਕੇ ਪਤਾ ਲਵਾ ਲਓ, ਧੁੱਪੇ ਨਹੀਂ ਖਲੋਣਾ। ਘੰਟਾ ਦੂਸਰੇ ਮਿੰਟ ਅਗਲੇ ਫੋਨ ਕਰ ਦਿੰਦੇ ਕਿ ਅੱਬਾ ਜੀ ਸਾਡੇ ਕੋਲ ਨਹੀਂ ਇਹ ਕੰਮ ਹੁੰਦੇ। ਇਹ ਬਾਤ ਕਿਉਂ? ਮਤਲਬ ਕੀ ਕਹੇ ਬਾਬਾ ਸੱਚਾ ਬਾਤ। ਤੇ ਬਾਬਾ ਜੀ ਮੈਂ ਸਿਹਤ ਬਣਾਉਣੀ ਆ, ਮੈਨੂੰ ਤੇ ਕੋਈ ਦੱਸੋ ਕੋਈ ਨੁਸਖਾ ਪੁਸਕਾ। ਨੱਕ ਦੀ ਸਿਹਤ ਬਣਾ ਲਾ ਬਸ। ਹਾਂ ਸਿੱਧਾ ਨੱਕ ਦੀ ਸੇਧ ਭਰਾ ਕੇ ਨਿਕਲ ਜਾਣ। ਬਾਬਾ ਜੀ ਟੀਵੀ ਹੁੰਦਾ ਸੀ ਨਵਾਂ ਜਦੋਂ ਤੁਹਾਡਾ ਟੀਵੀ ਉੱਥੇ ਇੱਕ ਮੁੰਡੇ ਨੂੰ ਸੀ, ਉਹ ਵੀ ਮਰ ਗਿਆ ਸੀ ਵਿਚਾਰਾ। ਨਹੀਂ ਟੀਵੀ ਨਾ ਉਹਦੇ ਚੈਨਲ ਬਲੀ ਜਾਂਦਾ ਸੀ? ਨਹੀਂ ਉਹ ਟੀਵੀ ਸੀ, ਉਹਨੂੰ ਉਹਦੇ ਨਿੱਕੇ ਭਰਾ ਨੂੰ VCR ਸੀ, ਅੱਛਾ। ਵੱਡੇ ਨੂੰ ਡਿਸ਼ ਐਂਟੀਨਾ ਸੀ। ਉਹ ਸਾਰਾ ਘਰ ਹੀ ਵਿਚਾਰਾ ਬਸ ਨਾ ਨਸ਼ਰੀਆਤ ਦੇ ਨਜ਼ਰ ਹੋ ਗਿਆ। ਸੱਚੀ ਨਸ਼ਰੀਆਤ ਵਾਹ। ਤੇ ਤੁਸੀਂ ਕਿੱਦਾਂ ਟਾਈਮ ਗੁਜ਼ਾਰਦੇ ਸੀ? ਜਿੱਦਾਂ ਹੁਣ ਲੋਕੀ ਮੋਬਾਈਲਾਂ ਤੇ ਲੱਗੇ ਟੀਵੀ ਦੇਖ ਰਹੇ, ਵੀਡੀਓ ਦੇਖ ਰਹੇ, ਤੁਹਾਡਾ ਟਾਈਮ ਗੁਜ਼ਾਰੀ ਦਾ ਗੋਰੀ ਉਹ ਕੌਣ ਸੀ? ਉਹੀ ਜਿਹੜੀ ਚਾਚੀ ਨਹੀਂ, ਉਹਦੀ ਚਾਚੀ ਨਹੀਂ ਸੀ। ਉਹ ਸਾਰੀਆਂ ਚਾਚੀਆਂ ਪਾਈਆਂ। ਉਹਦੇ ਨਾਲ ਵੀ ਕਿਤੇ ਉਦੋਂ ਮੁਲਾਕਾਤ ਹੋਣੀ ਜਦੋਂ ਕਿਤੇ ਤੇਰੇ ਚਾਚੀ ਨੂੰ ਕਿਤੇ ਛਿਲਾ ਛੁਲਾ ਪੈ ਜਾਣਾ, ਮੈਨੂੰ ਉਧਰ 4 ਦਿਨ ਟਾਈਮ ਮਿਲ ਜਾਣਾ। ਛਿਲੇ 18 ਬੱਚੇ ਸੀ, ਮੈਨੂੰ ਲੱਗਦਾ ਆਏ ਦਿਨ ਛਿਲਾ ਤੁਸੀਂ ਪਾਈ ਰੱਖਦੇ ਹੋਣੇ ਉਸਤਾਦ ਜੀ। ਕੀ ਹੋ ਗਿਆ? ਅਸੀਂ ਪੈਕੇਜ ਕੀਤਾ ਸੀ ਛਿਲਿਆ। ਇੱਕ ਬੱਚੇ ਨਾਲ ਇੱਕ ਬੱਚਾ ਹੈ। ਉਹ ਨਹੀਂ ਉਹ ਭਰਾਵਾ ਤਾਂ ਕਰਕੇ ਸ਼ਿਲਾ ਪਾਉਂਦੇ ਵੀ 10 ਮਿੰਟ ਟਾਈਮ ਮਿਲ ਜੂਗਾ, ਮੈਂ ਗੋਰੀ ਨੂੰ ਲੈ ਆਉਂਗਾ। ਇਸੋ ਤਾਂ ਇਹ ਕਰਦੇ ਨੇ ਸਾਰਾ ਸਿਸਟਮ। ਤੇ ਗੋਰੀ ਦਾ ਕੀ ਬਣਿਆ? ਉਹ ਹੈ ਕਿ ਫੌਤ ਹੋ ਗਈ? ਵਿਆਹੀ ਗਈ। ਓਏ ਗੋਰੀ ਦਾ ਕੀ ਬਣਨਾ? ਗੋਰੀ ਵਿਆਹੀ ਗਈ। ਗੋਰੀ ਵਿਆਹੀ ਅੱਗੋਂ ਬੰਦਾ ਉਹਦਾ ਨਸ਼ਾ ਕਰਨ ਲੱਗ ਪਿਆ। ਉਦੋਂ ਵੀ ਹਾਂ ਨਸ਼ੇ ਉਦੋਂ ਵੀ ਹੁੰਦੇ ਸੀ, ਨਸ਼ੇ ਅੱਜ ਦੇ ਨਹੀਂ। ਨਹੀਂ ਉਦੋਂ ਬੜੇ ਅਸਲਾਂ ਤੋਂ ਚੱਲੇ ਆ ਰਹੇ ਨੇ। ਉਦੋਂ ਕਿਹੜਾ ਨਸ਼ਾ ਫੁੱਲ ਰੋਜ ਤੇ ਸੀ? ਉਦੋਂ ਪਟਾਸ ਪੀਂਦੇ ਸੀ। ਉਹ ਆ ਜਿਹੜਾ ਭੁੱਕੀ ਸ਼ੁੱਕੀ ਪੀ ਲੈਣੀ, ਕੋਈ ਜਿਹੜਾ ਉੱਗਦਾ ਵਾ ਕੁਦਰਤੀ, ਬੂਟੀ ਰਗੜ ਲੈਣੀ। ਬੂਟੀ ਰਗੜ ਲੈਣੀ। ਨਾਲੇ ਤਾਂ ਜੀ ਕਹਿੰਦੇ ਉਦੋਂ ਨਸ਼ਾ ਸੱਜਣਾ ਦਾ ਹੁੰਦਾ ਸੀ। ਸਜਣਾ ਦਾ ਨਹੀਂ ਸੀ ਹੁੰਦਾ ਉਦੋਂ ਭਾਜੀ, ਸਿੱਧੇ ਸਾਵਾ ਕੰਮ ਸੀ। ਬਾਬਾ ਜੀ ਇਹਨੇ ਵੀ ਇੱਕ ਦਿਨ ਬੂਟੀ ਪੀਤੀ, ਉਹ ਤਰਿਆ ਹੀ ਬਿੱਲ ਜਾ ਕੇ ਤਾਰ ਆਇਆ ਜੀ। ਨਸ਼ੇ 'ਚ ਹਾਂ ਨਸ਼ੇ। ਤਾਂ ਏਦਾਂ ਹੀ। ਨਹੀਂ ਨਾ ਬੂਟੀਆਂ ਬਾਟੀਆਂ ਪੀਣੀਆਂ ਚਾਹੀਦੀਆਂ, ਫਿਰ ਏਦਾਂ ਦੇ ਹੀ ਕੰਮ ਹੁੰਦੇ ਆ। ਚਲੋ ਭਾਜੀ ਤੁਸੀਂ ਅਗਲੇ ਸੋਚ ਦਾ ਤੁਸੀਂ ਹਿਸਾਬ ਲਾਓ, ਤੁਸੀਂ ਕੀ ਕਰਨਾ। ਮੈਂ ਤੇ ਔਖਾ ਸੌਖਾ ਹੋ ਕੇ ਕੱਢ ਲਏ 50-60 ਮਿੰਟ। ਨਹੀਂ ਤਾਂ ਜੀ ਹਾਂ ਗੱਲ ਹੀ ਸਹੀ ਹੈਗੀ। ਤੁਸੀਂ ਤਾਂ ਜ਼ਿੰਦਗੀ ਕੱਢੀ ਆ, ਹਰ ਸ਼ਾਇਦ ਦੇਖੀ, ਹਰ ਰਸਤੇ ਚੋਂ ਲੰਘੇ। ਇਹ ਤੁਹਾਨੂੰ 50 ਪਤਾ ਮਿੰਟ ਕੀ ਆ? ਅਸੀਂ ਤਾਂ ਕੱਲ ਦੇ ਬੱਚੇ ਚਿੜੀਆਂ, ਹਲੇ ਸਾਨੂੰ ਕੀ ਪਤਾ। ਉਹ ਚਿੜੀਆਂ ਨਾ ਕਿ ਘੋਗਾ ਕਾਮ ਆ। ਮਾੜਾ ਜਿਹਾ ਉੱਡਾ ਆਲਣੇ ਚਾਲਣੇ ਤੋਂ ਡਿੱਗੇ ਬਾਹਰ, ਫੇਰ ਆਲਣੇ ਤੁਸੀਂ ਤਾਂ ਦੁਨੀਆ ਦੇਖੀ। ਤੁਹਾਨੂੰ ਤੁਹਾਡੇ ਤਜਰਬੇ ਹੀ ਤੁਸੀਂ ਦੱਸੋ ਤੇ 3-4 ਸ਼ੋ ਨਿਕਲਣ। ਐਡਾ ਜੋ ਐਡਾ ਤੁਹਾਡਾ ਡੋਲਾ ਤੇ ਅਸੀਂ ਤੁਸੀਂ 60 ਮਿੰਟ ਕੱਢ ਕੇ, ਸਾਡੇ ਡੋਲੇ ਦੇ ਹਿਸਾਬ ਨਾਲ 3-3 ਮਿੰਟ ਨਹੀਂ ਬਣਦੇ। ਇਹਦੇ ਹਿਸਾਬ ਨਾਲ ਤਾਂ ਇੰਟਰੋ ਨਹੀਂ ਦੇਣਾ। ਕਿਉਂ ਜੀ? ਬਾਬਾ ਜੀ ਨੇ ਨਹੀਂ ਚਲੋ ਏਦਾਂ ਕਰਦੇ ਭਾਜੀ, ਇਹਨੇ ਪੂਰਾ ਸ਼ੋਅ ਵੀ ਕਰਨਾ ਚੱਲ ਅਗਲਾ ਏਦਾਂ ਕਰਦੇ ਆ, ਅਗਲੇ ਸ਼ੋਅ 'ਚ ਮੈਂ ਚੁੱਪ ਬੈਠਾ ਰਹਿਣਾ, ਤੁਸੀਂ ਚਾਰਾਂ ਨੇ ਸ਼ੋਅ ਕਰਨਾ। ਚਲੋ ਬਾਬਾ ਜੀ ਇਹ ਨਹੀਂ ਹੋਣਾ। ਚਾਰੇ ਮਿਲ ਕੇ। ਲੋ ਆ ਇੱਕ ਪਹਿਲੀ ਹਿੰਮਤ ਹਾਰ ਗਿਆ। ਅਸੀਂ ਤੇ 5-5 ਮਿੰਟ ਕਰਕੇ ਵੀ ਨਹੀਂ ਕਰ ਸਕਦੇ। ਐਸੀ ਬਾਬਾ ਜੀ ਮਸ਼ਹੂਰ ਤੁਸੀਂ ਸ਼ਕਲ। ਦੁਨੀਆ ਵੀ ਵੇਖੀ, ਤੁਸੀਂ ਚਾਚੀ ਵੀ ਵੇਖੀ, ਗੋਰੀ ਵੀ ਦੇਖੀ। ਹਾਂ ਤੂੰ ਟਾਰਜ਼ਨ ਵੀ ਦੇਖ, ਤੂੰ ਉਹ ਬਜ਼ੁਰਗ ਹੋ ਕੇ ਇੱਕ ਟਾਰਜ਼ਨ ਡਰਦਾ ਸੀ ਚਾਚੇ ਕੋਲ, ਕਰਦਾ ਸੀ ਕਹਿੰਦੇ ਮੇਰੇ ਘਰ ਤੋਂ ਉੱਤੋਂ ਹੀ ਜਾਂਦਾ ਕਿ ਕਿਤੇ ਚਾਚਾ ਨਾ ਮੱਥੇ ਲੱਗ ਜੇ। ਉਹ ਟਾਰਜ਼ਨ ਵੱਜ ਜਾਣਾ ਸੀ ਜੇ ਰੇਤਾ ਚ ਦੱਬਦੇ। ਨਹੀਂ ਆਵਾਜ਼ ਸਾਹਿਬ ਅਗਲਾ ਸ਼ੋਅ ਤੁਸੀਂ ਕਰਨਾ ਬੋਲ ਕੇ। ਉਹ ਭਰਾਵਾ ਮੈਂ ਕਰਨਾ ਵਾ ਕਿਉਂ ਨਹੀਂ ਕਰਨਾ ਤੂੰ? ਮੈਂ ਬਜ਼ੁਰਗ ਬਣ ਨਹੀਂ ਸਕਦਾ। ਉਹ ਲਾਜ ਨਹੀਂ ਬਜ਼ੁਰਗ ਜਿੰਨਾ ਬਣਨਾ। ਕੁਛ ਦੇਖਿਆ। ਤੇਰੇ ਲਈ ਇੱਕ ਆਈਡੀਆ ਹੈ ਵਾ, ਤੂੰ ਖਾਜਾ ਸਰਾ ਬਣ ਜਾ। ਹਾਂ ਆਜਾ ਸਰਾਲਾ ਕੋਈ ਸਰਾ ਨਾ ਆ ਜਾਵੇ ਜਿਹੜਾ ਮਰਜੀ। ਬਸ ਠੀਕ ਉਹ ਹੈ। ਯਾਰ ਵੈਰੀ ਸਿੰਪਲ ਬਣ ਕੇ ਬੈਠੇ, ਆਪਣੀ ਜ਼ਿੰਦਗੀ ਦੇ ਵਾਕਿਆ ਸੁਣਾ ਕੇ ਦੱਸੇ ਵੀ ਹਾਂ। ਸਿੰਪਲ ਨਹੀਂ ਮੰਗਣਾ। ਵੈਰੀ ਨਹੀਂ ਕੋਈ ਟਰੈਕ ਸ਼ੁਰੂ ਕਰ ਲਓ ਵੀ ਸਾਡੇ ਆਹੋ ਪਿੰਡ ਐਡਾ ਚੂਹਾ ਵੀਰ ਕਰ
ਛੱਡਣ ਤੁਹਾਡਾ ਤਾਂ ਕੁਝ ਵੀ ਇਹਨਾਂ ਨੇ ਚੂਹੇ ਨਿਕਲਦੇ ਐਡਾ ਚੂਹਾ ਪਿੱਛੇ ਟਾਂਗਾ ਜੋ ਲੈਣਾ ਵਾਹ ਜੀ ਵਾਹ ਜਿਹੜੇ ਹੁਣ ਚੂਹੇ ਤੁਰੇ ਫਿਰਦੇ ਏਡੇ ਏਡੇ ਤੇ ਉਦੋਂ ਲੋਕਾਂ ਦੇ ਨੱਕਾਂ ਚੋਂ ਨਿਕਲ ਆਉਂਦੇ ਸੀ। ਭਾਈ ਚੂਹਾ ਚੋਲਿਆ ਪਿਛਲੇ ਕਮਰੇ ਵੜ ਕੇ ਰਹੇ ਥੋੜਾ ਬਾਜੀ ਦੇ ਚਲੇ ਜਾਂਦੇ ਯਕੀਨ ਸੁੰਡਾਂ ਵਾਲੇ ਚੂਹੇ ਹਾਂ ਚੂਹਾ ਪਿੱਛੇ ਹੱਲ ਵਾਉਣਾ ਉਹਨਾਂ ਨੂੰ ਪਿੱਛੇ ਉਹਨਾਂ ਦੇ ਜੋ ਕੇ ਨਾ ਉਹਨਾਂ ਨੂੰ ਚੂਹੇ ਨੂੰ ਹੱਲ ਵਾਉਣਾ ਹਾਂਜੀ ਚੂਹੇ ਤੇ ਜਿਹੜਾ ਬਾਜੀ ਕਰ ਗਿਆ ਇੱਕ ਚੂਹਾ ਉਦੋਂ ਡਾਲੇ 'ਚ ਲਿਆਉਣਾ ਪੈਂਦਾ। ਹਾਂ ਇੱਕ ਚੂਹਾ ਭਾਈ ਭੂਤਰ ਗਿਆ ਉਹਨੂੰ ਫੈਰ ਮਾਰੇ ਫਿਰ ਉਹਨਾਂ ਨੇ। ਇਹ ਬਾਤ ਸਾਹਿਬ ਤੁਸੀਂ ਕੋਈ ਟਰੈਕ ਰੱਖ ਲੈਣਾ ਅੱਛਾ ਜਦੋਂ ਮੇਰੀ ਵਾਰੀ ਆਏਗੀ ਮੈਂ ਜਿੰਨ ਬਣ ਜਾਊਂਗਾ। ਚਲ ਠੀਕ ਹੈ ਤੂੰ ਜਿੰਨ ਬਣ ਜੀ ਅਸੀਂ ਇੰਨੇ ਹੀ ਡਰ ਕੇ ਐਕਟ ਕਰਾਂਗੇ ਚੁੱਪ ਕਰਕੇ। ਇਸ ਦਾ ਕੋਈ ਖੌਫ ਖਾਵਾਂਗੇ। ਐਡਾ ਵੱਡਾ ਭੂੰਡ ਸਾਡੇ ਦੌਰ 'ਚ ਇੱਕ ਭੂੰਡ ਨੇ ਉੱਤੋਂ ਲੰਘਣਾ ਥੱਲਿਓਂ ਹਵਾ ਨਾਲ ਨਹਿਸ ਤਹਿਸ ਕਰ ਦੇਣਾ ਸਾਰਾ ਘਰ। ਅੱਛਾ ਜੀ ਜਿੱਡੇ ਵੱਡੇ ਮਰਜ਼ੀ ਤੁਹਾਡੇ ਦੌਰ 'ਚ ਭੂੰਡ ਸੀ ਲੇਕਿਨ ਅੱਜ ਦੇ ਦੌਰ ਦੇ ਭੂੰਡ ਵੱਡੇ ਆ। ਹਾਂ ਛੁੱਟੀ ਹੁੰਦੇ ਆ ਨਾਲ ਹੀ ਤੁਸੀਂ ਦੇਖਣਾ ਤੁਸੀਂ ਦੇਖੋ ਕਦੀ ਭੂੰਡ ਉਹ ਤੁਸੀਂ ਡੋਬ ਦਾ ਭੂੰਡ ਕਾਲ ਹੁੰਦੀ ਹੈ। ਤੁਹਾਨੂੰ ਸਟੂਡੀਓ 'ਚ ਨਜ਼ਰ ਆਇਆ ਤੁਸੀਂ ਦੇਖਣਾ ਨੁੱਕਰਾਂ ਹੀ ਲੱਗੇ ਹੁੰਦੇ ਆ ਬਾਬਾ ਜੀ ਉਦੋਂ ਵੀ ਕੋਈ ਭੁੰਡੀ ਚੋਕ ਹੁੰਦਾ ਸੀ। ਰੱਜ ਕੇ ਰੋਟੀ ਖਾ ਕੇ ਕਹਿੰਦੇ ਤੇ ਮੈਨੂੰ ਕੁਝ ਨਹੀਂ ਕਰ ਮਰ ਜਾਊਂਗਾ ਕਸਮ ਸੇ ਮਰ ਜਾਊਂਗਾ ਤੇ ਮੈਂ ਆਹੋ ਸਾਡੇ ਸਾਹਮਣੇ ਝੂਠ ਬੋਲ ਆਹੋ ਨਹੀਂ ਇਸ ਲਈ ਆਪਣੇ ਤੋਂ 15 ਸਾਲ ਵੱਡੀ ਲੜਕੀ ਨਾਲ ਗੱਲ ਕਰ और बच्चे में ये कि वादा पासवर्ड अच्छा मैं सॉरी नहीं तो कर पासवर्ड नहीं कर तेरे को ਲੈ ਬਾਲ ਦਾ ਬਾਤ नहीं जी अगला शो बास साहब करेंगे ਬਸ ਅਗਲਾ ਸ਼ੋਅ ਬਾਸ ਕਰੇਗਾ करते कसरा 3-4 महीने दे करते कसरा ਤੇ ਧਿਆਨ ਲੈ ਰਹੇ ਤੁਸੀਂ ਮੇਰੇ ਕੋਲ ਅਗਲਾ ਸ਼ੋਅ ਪਾਇਨਾ ਸੀ ਚੁੱਪ ਕਰਕੇ ਬਹਿ ਜਾਣਾ ਬਾਸ ਸਾਹਿਬ ਤਾਜੀ ਅਸੀਂ ਸਿਰਫ ਤੁਸੀਂ ਬੋਲਣਾ ਮੈਂ ਤੁਹਾਨੂੰ ਦੱਸ ਦਿੱਤਾ ਜੀ ऐसी हवाई रोजी की शक्ल है अगला शो करते ਤਾਜੀ ਬਈ ਕੋਈ ਨਹੀਂ ਬੋਲੇਗਾ ਸਿਰਫ ਅਸੀਂ ਕਹਿਣਾ ਹਾਂਜੀ ਬਾਸ ਸਾਹਿਬ ਠੀਕ ਹੈ ਉਸਤਾਦ फिर बास भी नहीं बोलेगा ਤਾਜੀ ਫਿਰ ਮੈਂ ਮੈਨੂੰ ਲੱਗਦਾ ਵਾ ਉਸਤਾਦ ਜੀ ਬਾਸ ਨੇ ਨਸੀਹਤ ਤੋਂ ਸ਼ੁਰੂ ਕਰਨਾ ਵਾ ਤਾੜੀਆਂ ਤੋਂ ਬਾਅਦ ਬੰਦ। नहीं ਅਗਲਾ ਜੇ ਸ਼ੋ 1 ਮਿੰਟ ਦਾ ਤੇ ਭਾਈ ਵੇਖੋ ਕਰਾ ये नसीहत भी नहीं करनी देखिए 1 ਮਿੰਟ ਦਾ ਵੀ ਨਹੀਂ ਹੋਣਾ ਏਦਾਂ नहीं बास ऐसे कुछ ਤਾਜੀ नहीं ਉਦੋਂ ਹੀ ਮੈਂ ਮੰਨਦਾ ਵਾਂ ਤੇ ਏਦਾਂ ਉਹ ਯਾਰ ਮੰਨਦਾ ਨਹੀਂ ਮੈਂ ਕਿਹੜਾ ਕਹਿ ਰਿਹਾ ਵੀ ਮੰਨਦਾ ਵਾਂ ਅਸੀਂ ਵੀ ਤੇ ਉਹ ਜਿਹੜੇ ਕੰਮ ਕਰਨ ਵਾਲੇ ਲੋਕ ਸੀ ਨਾ ਉਹ ਕਰ ਗਏ ਨੇ ਆਹੀ ਟਰੈਕ ਕਿਤੇ ਮਾਨ ਸਾਹਿਬ ਦੇ ਕੋਲ ਹੁੰਦਾ हाय ਅਸੀਂ ਤਾਂ ਚਵਲਾ ਚੁਵਲਾ ਮਾਰਦੇ ਆ ਸਹੀ ਗੱਲ। नहीं स्टाइल से बहुत सुना ਨਹੀਂ ਨਹੀਂ ਤੁਸੀਂ ਨਹੀਂ ਤਾਂ ਕਰ ਲੈਂਦੇ ਹੋ ਨਹੀਂ 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 ਉਹ ਹੋਰ ਜੋ ਮਰਜ਼ੀ ਕਹੀ ਜੋ ਲੇਕਿਨ ਸਾਜੀ ਹੋ ਜਿਵੇਂ ਭਾਈ ਜਾਸ ਕਹਿੰਦੇ ਸੀ ਨਾ ਭਾਈ ਜਾਸ ਕਹਿੰਦੇ ਯਾਰ ਉਹ ਕਰ ਗਏ ਕੰਮ ਲੋਕੀ ਅਸੀਂ ਤਾਂ ਚਵਲਾ ਚੁਵਲਾ ਮਾਰ ਰਹੇ ਲੇਕਿਨ ਸਾਜੀ ਇਹ ਗੱਲ ਹਕੀਕਤ ਹੈ ਕਿ ਤੁਸੀਂ 90% 95% ਸ਼ੋਅ ਨੂੰ ਤੁਸੀਂ ਲੈ ਕੇ ਚੱਲਦੇ ਹੋ हाँ ਤੇ ਬੜੀ ਵੱਡੀ ਗੱਲ ਬਜ਼ੁਰਗੀ ਆ ਯਾਰ ਉਹ ਇਹਨਾਂ ਦੀ ਮਿਹਰਬਾਨੀ ਹੈ ਵਿਚਾਰੇ ਮੁਹੱਬਤ ਪਿਆਰ ਮੁਹੱਬਤ ਕਰ ਲੈਣ ਬੜਾ ਅੱਛਾ ਜਾ ਰਿਹਾ ਯਾਰ ਸਾਡਾ ਮਾਸ਼ਾਅੱਲਾ ਨਿਜ਼ਾਮ ਸ਼ੁਕਰ ਸਾਡਾ ਅੱਲਾ ਦਾ ਬੜਾ ਹੀ ਕਰਮ ਹੈ ਯਾਰ अल्हम्दुलिल्लाह बिलाल की ਯਕੀਨ ਕਰ ਕਿ ਪਿਛਲੇ 2-3 ਸ਼ੋਅ ਜਿਹੜੇ ਨੇ ਨਾ ਭਾਵੇਂ ਉਹਨਾਂ ਦੇ ਉਹ ਘੱਟ ਨੇ ਵਿਊਜ਼ ਘਟਦੇ ਹੁੰਦੇ ਨੇ ਯਾਰ ਜਦੋਂ ਤੁਹਾਡਾ ਐਡਾ ਵੱਡਾ ਵਿੱਚ ਹੁੰਦਾ ਨਾ ਉਹ ਘਟ ਕੇ ਫਿਰ ਵੱਧ ਜਾਂਦੇ ਨੇ ਜੀ ਮਤਲਬ ਉਹ ਘਟ ਜਾਂਦੇ ਨੇ ਤੇ ਫੈਸਲ ਨਿਕਲ ਗਿਆ ਫਰੀਦ ਸ਼ੋਅ ਚੋਂ ਨਿਕਲ ਗਿਆ ਤੇ ਉਹ ਘਟ ਜਾਂਦੇ ਨੇ ਉਹਨਾਂ ਦੀ ਵੀਵਰਸ਼ਿਪ ਆ ਜ਼ਾਹਰੀ ਗੱਲ ਤੇ ਲੇਕਿਨ ਇਹ ਹੈ ਕਿ ਅੱਲਾਹ ਪਾਕ ਕਰਮ ਕਰੇ ਫਿਰ ਰੋਜ਼ੀ ਇਸੇ ਤੋਂ ਤਾਂ ਰੱਬ ਕਹਿੰਦਾ ਰੋਜ਼ੀ ਰੋਟੀ ਮੈਂ ਆਪਣੇ ਹੱਥ 'ਚ ਰੱਖੀ वाह वाह ਇਸੇ ਤੋਂ ਤਾਂ ਕਹਿੰਦਾ ਉਹ ਨਹੀਂ ਸਤਾਜੀ ਅਸੀਂ ਕੀ ਐਸਾ ਕਰੀਏ ਕਿ ਸਾਡਾ ਸ਼ੋਅ ਜਿਹੜਾ ਬਣਦੇ 100,000 ਨਹੀਂ ਕੁਝ ਵੀ ਨਾ ਕਰੋ ਤੁਸੀਂ ਸਾਡਾ ਠੀਕ ਆ ਸ਼ੁਕਰ ਅੱਲਾ ਦਾ ਅਲਹਮਦੁਲਿਲਾ ਕਰੋੜਾਂ ਨਾਲੋਂ ਸਹੀ ਹੈ ਚਲੋ ਬਈ ਉਸ ਤੋਂ ਬਾਅਦ ਅਗਲਾ ਸ਼ੋਅ ਬੇਟਾ ਤੂੰ ਤਿਆਰ ਕਰ ਲਾ ਉਸ ਤੋਂ ਅਗਲਾ ਤੂੰ ਕਰ ਲਾ ਤੂੰ ਯਾਰ ਜੋ ਵੀ ਹੋਵੇ ਇੱਕ ਸ਼ੁਗਲ ਮੇ ਲਈਏ ਨਾ ਲੋ ਜੀ ਨਾਜ਼ਰੀਨ ਆਪਣਾ ਖਿਆਲ ਰੱਖੋ ਸਿਰ 'ਚ ਦਰਦ ਬਹੁਤ ਜ਼ਿਆਦਾ ਸ਼ੁਰੂ ਹੋ ਗਈ ਹੈ ਮੈਂ ਹੁਣ ਇੱਕ ਚਾਹ ਪੀਣਾ ਕੜਕ ਜੀ ਤੇ ਫਿਰ ਅਸੀਂ ਅਗਲਾ ਸ਼ੋਅ ਵੀ ਕਰਨਾ ਵਾ ਤੇ ਬਸ ਇੰਝ ਹੀ ਆ ਉਸਤਾਦ ਜੀ ਜਿਹੜੇ 2-3 ਸ਼ੋਅ ਹੋਏ ਨੇ ਨਾ ਹੁਣ ਅੱਛਾ ਮੈਂ ਕਦੀ ਨਿਰਾਸ਼ ਨਹੀਂ ਹੋਇਆ ਸ਼ੁਕਰ ਅੱਲਾ ਦਾ ਅੱਲਾ ਮਤਲਬ ਮੈਨੂੰ ਬਹੁਤ ਸਾਰੇ ਲੋਕ ਐਸਾ ਮੌਕਾ ਆਉਂਦਾ ਸਾਰੇ ਹੀ ਇੱਧਰ ਕਹਿੰਦੇ ਉਸਤਾਦ ਜੀ ਮੈਂ ਇਹ 'ਚ ਹੀ ਰਹਿਣਾ ਨਾ ਜਦੋਂ ਤੁਸੀਂ ਕੀ ਉਹਨੂੰ ਕਹਿੰਦੇ ਨੇ ਤੁਹਾਡਾ ਹੁੰਦਾ ਨਾ ਰੱਬ ਤੇ ਯਕੀਨ ਹਾਂਜੀ ਔਰ ਜੈਨੂਇਨ ਹੋਵੇ ਦਿਲੋਂ ਸਕ੍ਰਿਪਟ 'ਚ ਨਹੀਂ ਦਿਲੋਂ ਉਦੋਂ ਉਸਤਾਦ ਜੀ ਤੁਹਾਨੂੰ ਟੈਨਸ਼ਨ ਨਹੀਂ ਕੋਈ ਮਸਲਾ ਨਹੀਂ ਅੱਲਾ ਖੈਰ ਠੀਕ ਹੈ ਨਾ ਉਹ ਰੱਬ ਕਰ ਹੀ ਦਿੰਦਾ ਉੱਤੋਂ ਸਾਨੂੰ ਆਡੀਅנס ਐਸੀ ਨੈਸ਼ ਮਿਲੀ ਅੱਲਾ ਮਾਫੀ ਦਵੇ ਉਹ ਮੇਰਾ ਮੌਲਾ ਇਹ ਕੌਣ ਲੋਕ ਨੇ ਓਏ ਇਹ ਸ਼ੁਜ਼ਾਦੇ ਲੋਕ ਨੇ ਸਾਜੀ। ਕਸਮ ਇਹ ਤਾਰੀਫ ਹੀ ਆ ਮੈਂ ਕਰ ਰਿਹਾ ਲੇਕਿਨ ਮੈਂ ਤੇਰੀ ਅੱਖ ਲਾਲ ਹੋ ਗਈ ਪਰਲੀ ਸਾਜੀ ਮੈਂ ਦਵਾਈ ਪਾਈ ਰਾਤੀ ਵੀ ਪਾਈ ਇਹ ਪਰੋਣੇ ਆ ਨਹੀਂ ਅੱਜ ਅੱਜ ਕੀ ਕਾ ਤੇਰੇ ਬੱਚਿਆਂ ਨੇ ਮਾਸ਼ਾ 2 ਬੱਕਰੇ ਕੀਤੇ ਤੁਸੀਂ ਖਾਨ ਸਾਹਿਬ ਫੌਰਨ ਪਹੁੰਚੋ ਤੇ ਵੱਡਾ ਹੌਟ ਪਾਟ ਨੂੰ ਨਜ਼ਰ ਭਰ ਭਰਿਆ ਕਰਕੇ ਨਾ ਮਸਾਲੇਬਾਜ਼ੀ ਵਾਲੇ ਬਰੀਕ ਬੋਟੀ ਨਹੀਂ ਏਡੀ ਛੇਤੀ ਨਹੀਂ ਪਕਣਾ ਉਹ ਸਾਜੀ ਉਹ ਛੋਟਾ ਪਾ ਨਹੀਂ ਯਾਰ ਕੀਕੇ ਦਾ ਗੋਸ਼ਤ ਆ ਉਹਨੂੰ ਕਰਨ ਆ ਮੈਂ ਤੇ ਗੋਸ਼ਤ ਦਾ ਮੈਂ ਸੁਣਿਆ ਕਹਿੰਦੇ ਕਿ ਉਹ ਜਦੋਂ ਇਦਾਂ ਤੁਸੀਂ ਕਰੋ ਨਾ ਕੁਰਬਾਨੀ ਕੋਈ ਤੇ ਉਹ ਪਹਿਲੇ ਆਪਣੇ ਰਿਸ਼ਤੇਦਾਰਾਂ ਨੂੰ ਹਾਂਜੀ ਭੈਣ ਸਭ ਤੋਂ ਪਹਿਲੇ ਭੈਣਾਂ ਭਰਾਵਾਂ ਨੂੰ ਰਿਸ਼ਤੇਦਾਰਾਂ ਨੂੰ ਘਰਦਿਆਂ ਨੂੰ ਫਿਰ ਉਸ ਤੋਂ ਬਾਅਦ ਬਾਕੀ ਬਾਹਰ
2 ਬੱਕਰੇ ਤੇ ਬੱਕਰੇ ਵੀ ਉਹਨੇ ਉਹ ਕੀਤੇ ਹੋਣੇ ਨਾ ਛੋਟੇ ਉਸਤਾਦ ਜੀ ਛੋਟੇ। ਵੀ ਉਹਦੇ ਨਾਲ ਬਹੁਤਾ ਕੁੱਕੜ ਚੋਂ ਨਿਕਲ ਆਉਂਦਾ ਗੋਸ਼ਤ। ਹਾਂਜੀ ਨਹੀਂ ਹਜੀ ਠੀਕ ਸੀ ਫਿਰ ਵੀ ਉਸਤਾਦ ਯਾਰ ਏਡੇ ਨਹੀਂ ਹਾਂ ਕਿੱਡੇ ਏਡੇ ਉਹ ਨਹੀਂ ਏਡੇ ਨਹੀਂਗੇ ਉਸਤਾਦ ਜੀ ਏਡੇ ਔਪਾ ਇਹ ਬੱਕਰਾ ਵਾ, ਨਾ ਯਾਰ ਇਹ ਤੇ ਨਹੀਂ ਉਸਤਾਦ ਜੀ ਠੀਕ ਤਾਂ ਜੀ ਏਡੇ ਛੋਟੇ ਬੱਕਰੇ ਇਹ ਬੱਕਰਾ ਵਾ, ਇਹਦੀ ਪੌੜੀ ਮਿਲੀ ਇਹਦੇ ਨਾਲ। ਕਰਕੇ ਤੁਹਾਨੂੰ ਜ਼ੁਲਮ ਲੱਗ ਰਿਹਾ ਹੋਣਾ ਇੱਥੇ ਲਿਆ ਹੁਣ ਤਾਂ ਜੀ ਏਡੇ ਛੋਟੇ ਬੱਕਰੇ ਕੀਤੇ ਉਹਦੀ ਖਿੱਚ ਕੇ ਇਦਾਂ ਖਾਂਦਾ ਨਹੀਂ ਪੈਂਦੀ ਮੁੜ ਕੇ। ਖਿੱਚ ਕੇ ਯਾਰ ਚੰਗੇ ਭਲੇ ਉਸਤਾਦ ਜੀ 2 ਕਸਾਈ ਆਏ 2 ਬੱਕਰਿਆਂ ਉਹ ਭਾਈ ਉਹ ਸ਼ਰਮੋ ਸ਼ਰਮੀ 2 ਆਏ ਵੀ ਦੱਸ ਹੁਣ ਕੀ ਕਰਨਾ, ਮਸ਼ਵਰਾ ਕਰ ਰਹੇ। ਚਲੋ ਕੀਕਾ ਹੋ ਗਿਆ, ਇਹ ਸਦਕਾ ਹੁੰਦਾ ਭਾਜੀ, ਸਦਕਾ ਹੁੰਦਾ ਬੱਚੇ ਨੂੰ। ਲਾਈਫ ਟਾਈਮ ਬੱਚੇ ਦਾ ਸਦਕਾ ਹਾਂ ਔਰ ਇਹ ਕਰਜ਼ ਹੁੰਦਾ ਹਾਂਜੀ ਇਹਦੀ ਮਾਫੀ ਨਹੀਂ ਹੈਗੀ, ਭਾਵੇਂ ਜਦੋਂ ਮਰਜ਼ੀ ਕਰੋ। ਸਹੀ। ਬੜੇ ਬੜੇ ਲੋਕ 60 ਸਾਲ ਦੀ ਉਮਰ 'ਚ ਵੀ ਆਪਣਾ ਕੀ ਕਰਦੇ ਨੇ ਹਾਂਜੀ ਪੈਂਡਿੰਗ ਜਿਹੜਾ ਹੁੰਦਾ। ਤਾਂ ਜੀ ਉਹ ਬਿਲਕੁਲ ਮੈਂ ਵੀ ਕਰਨਾ ਸਾਜੇ ਆਪਣੇ ਬੇਟੇ ਦਾ। 2 ਬੱਕਰਿਆਂ ਦੀ ਕਿੱਦਾਂ ਦਾ ਵਾ ਉਹਦੀ ਪੂਛਲ ਤੇ ਫੂਕ ਮਾਰੋ ਹੋਰ ਵੱਡਾ ਹੋ ਜਾਏ। ਅੱਛਾ ਤੂੰ ਨਹੀਂ ਕੀਤਾ ਲੈ? ਨਹੀਂ ਕਰੋ ਯਾਰ ਕਰੋ। ਉਹ ਏਡਾ ਛੋਟਾ ਬੱਕਰਾ ਉਹਨੂੰ ਤੇਰਾ ਕੀਕਾ ਹੋਇਆ? ਹਾਂਜੀ ਇਹਦਾ ਹੋਇਆ। ਇਹਦਾ ਲੇਕਿਨ ਫਰਕ ਨਹੀਂ ਹੋਇਆ ਕਿਹਦਾ ਵਾ। ਚਲੋ ਜੀ, ਲਓ ਜੀ ਨਾਜ਼ਰੀਨ, ਆਪਣਾ ਖਿਆਲ ਰੱਖੋ। ਇਨਸ਼ਾਅੱਲਾ ਕੱਲ ਫਿਰ ਤੁਹਾਡਾ ਮੁਲਾਕਾਤ ਹੋਏਗੀ। ਰੱਬ ਰੱਖਾ ਜੀ।